ਜੋ ਕੁਝ ਬੰਗਲਾਦੇਸ਼ ਹੋਇਆ ਇਹ ਇੱਥੇ ਭਾਰਤ ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ। ਇੱਥੇ ਜੋ ਕਿਸਾਨ ਅੰਦੋਲਨ ਹੋਏ ਉੱਥੇ ਲਾਸ਼ਾਂ ਲਟਕਦੀਆਂ ਸਨ, ਉੱਥੇ ਬਲਾਤਕਾਰ ਹੋ ਰਹੇ ਸਨ। ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਜਿਵੇਂ ਬੰਗਲਾਦੇਸ਼ ਵਿੱਚ ਵਾਪਰਿਆ। ਚੀਨ, ਅਮਰੀਕਾ ਅਜਿਹੀਆਂ ਵਿਦੇਸ਼ੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਕੰਗਣਾ ਰਣੌਤ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦੀ ਹੈ ਕਿ ਅਸੀਂ ਸਹਿਮਤ ਨਹੀਂ ਹਾਂ। ਪਾਰਟੀ ਵੱਲੋਂ ਕੰਗਣਾ ਰਣੌਤ ਨੂੰ ਪਾਰਟੀ ਨੀਤੀਗਤ ਮੁੱਦਿਆਂ ਤੇ ਬੋਲਣ ਦੀ ਨਾ ਇਜਾਜ਼ਤ ਹੈ ਤੇ ਨਾ ਹੀ ਅਧਿਕਾਰ ਹੈ। ਇਹ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਗਏ ਉਹ ਇਸ ਕਿਸਮ ਦੀ ਨੀਤੀ ਸੀ ਕਿ ਤੁਹਾਡੀਆਂ ਜ਼ਮੀਨਾਂ ਤੁਹਾਡੇ ਤੋਂ ਖੋਹਣੀ। RSS ਦੇ ਗੁੰਡਿਆਂ ਰਾਹੀਂ ਅਟੈਕ ਕੀਤਾ। ਫਿਰ 26 ਜਨਵਰੀ ਦੇ ਮੌਕੇ ਦੇ ਉੱਤੇ ਕਿਵੇਂ ਉਹਨਾਂ ਨੇ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਕਿਸਾਨਾਂ ਦੇ ਉਸ ਟਰੈਕਟਰ ਮਾਰਚ ਨੂੰ ਜਿਸ ਰਸਤਿਓਂ ਇਹ ਲਿਜਾਣਾ ਚਾਹੁੰਦੇ ਸੀ ਉਹ ਤਾਂ ਡਾਇਵਰਟ ਹੋ ਕੇ ਲਾਲ ਕਿਲੇ ਵੱਲ ਗਏ। ਉਧਰ ਤਾਂ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਤੇ ਅਟੈਕ ਕਰਨ ਦਾ। ਜਿਸ ਕਿਸਮ ਦਾ ਸਿੱਖਾਂ ਦਾ ਬਿਹੇਵੀਅਰ ਉੱਥੇ ਆਮ ਲੋਕਾਂ ਨੇ ਦੇਖਿਆ, ਉਸ ਦਾ ਨਤੀਜਾ ਸੀ ਕਿ ਈਵਨ ਕੇਰਲਾ ਤੋਂ ਲੈ ਕੇ ਵੈਸਟਰਨ ਯੂਪੀ ਤੱਕ ਇੱਕ ਤਬਕਾ ਉਹ ਵੀ ਸੀ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਅਗਰ ਇਹ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨੀ ਹੈ। ਬੇਸ਼ੱਕ ਉਹਨਾਂ ਨੂੰ ਬਦਨਾਮ ਕਰਨ ਲਈ, ਉੱਥੋਂ ਖੇਡਣ ਦੇ ਲਈ, ਉੱਥੋਂ ਕੱਢਣ ਦੇ ਲਈ ਹਰ ਹੀਲਾ ਉਹਨਾਂ ਨੇ ਵਰਤਿਆ, ਲੇਕਿਨ ਇਵੈਂਚੁਅਲੀ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 13 ਮਹੀਨੇ ਸ਼ੰਭੂ ਬਾਰਡਰ ਤੇ ਬੈਠਣ ਤੋਂ ਬਾਅਦ ਉਹਨਾਂ ਨੂੰ ਜਿਹੜਾ 3 ਖੇਤੀ ਕਾਨੂੰਨ ਵਾਪਸ ਲਏ, ਮੁਆਫੀ ਮੰਗੀ। ਕਈਆਂ ਨੂੰ ਲੱਗਦਾ ਕਿ ਸਾਡੇ ਪੋਤੇ ਪੋਤੀਆਂ, ਦੋਤੇ ਦੋਤੀਆਂ ਕਿਨੇ ਜਾ ਕੇ ਉੱਥੇ ਰਹਿਣਾ ਹੈ, ਚਲੋ ਵਟਿਆ ਜਾਂਦਾ 60 ਲੱਖ ਦਾ ਕਿੱਲਾ ਹੈ ਤੇ ਫਲਾਣਾ ਮਤ। ਇੱਥੇ ਜੇ ਤੁਹਾਡੇ ਲੱਖਾਂ ਡਾਲਰ ਲੈ ਕੇ ਤੁਹਾਡਾ ਦਿਲ ਨਹੀਂ ਭਰਿਆ ਹੈ ਤੇ ਹੋਰ ਤੁਹਾਡੇ ਕੋਲ ਲੱਖ 2 ਲੱਖ ਉੱਥੋਂ ਵੀ ਆ ਜਾਏਗਾ, ਕਿਉਂਕਿ ਇਹੀ ਗਲਤੀ ਫਲਸਤੀਨੀਆਂ ਨੇ ਕੀਤੀ ਸੀ। ਔਰ ਅੱਜ ਕਿਸ ਹਾਲ ਦੇ ਵਿੱਚ ਉਹ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਿਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਰਾਜ ਸਾਹਿਬ, ਅੱਜ 26 ਅਗਸਤ 2024 11 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਦਾ ਸੀ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਡਿਸਕਸ, ਜਿੱਦਾਂ ਵੀਕਐਂਡ ਦੇ ਵਾਲੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਵਾਲੇ ਨਾਲ, ਔਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਇਸ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ। ਸੋ ਅੱਜ ਦੀ ਪ੍ਰੋਗਰਾਮ ਦਾ ਜਿਹੜਾ ਸਪਾਂਸਰਸ਼ਿਪ ਕੀਤੀ ਗਈ ਹੈ ਉਹ LA ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਤੇ ਅਸੀਂ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੰਡੀ ਹਿਮਾਚਲ ਪ੍ਰਦੇਸ਼ ਤੋਂ
ਬੀਜੇਪੀ ਮੈਂਬਰ ਪਾਰਲੀਮੈਂਟ ਫਲॉप ਐਕਟਰੈਸ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਸਿੱਖ ਕੌਮ ਪ੍ਰਤੀ ਨਫ਼ਰਤ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਸੋ ਉਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਵਿੱਚ ਕਤਲ ਹੋਏ, ਬਲਾਤਕਾਰ ਹੋਏ ਅਤੇ ਇਹ ਵਿਦੇਸ਼ੀ ਤਾਕਤਾਂ ਦੀ ਭਾਰਤ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਸੀ। ਸੋ ਜੋ ਮੋਦੀ ਸਰਕਾਰ ਇਸ ਨੂੰ ਨਾ ਠੱਲ ਪਾਉਂਦੀ ਤਾਂ ਭਾਰਤ ਦੀ ਜਿਹੜੀ ਸਥਿਤੀ ਹੈ ਉਹ ਵੀ ਬੰਗਲਾਦੇਸ਼ ਵਰਗੀ ਹੋਣੀ ਸੀ। ਭਾਵੇਂ ਬੀਜੇਪੀ ਨੇ ਕੰਗਨਾ ਰਣੌਤ ਦੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਹੈ, ਪਰ ਕੰਗਨਾ ਰਣੌਤ RSS ਦੀ ਸਿੱਖ ਵਿਰੋਧੀ ਜਿਹੜੀ ਆਵਾਜ਼ ਹੈ ਅਤੇ ਕਿਸਾਨਾਂ ਦੇ ਹਵਾਲੇ ਨਾਲ ਉਹ ਸਿੱਖ ਕੌਮ ਨੂੰ ਨਿਸ਼ਾਨੇ ਤੇ ਲੈਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜਿਹੜੇ LA 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ ਆਪਣੀ ਪਿਛਲੇ ਦਿਨਾਂ ਦੀ ਫੇਰੀ ਦੇ ਦੌਰਾਨ ਉਹਨਾਂ ਦੇ ਕੋਲ ਹੀ ਅਸੀਂ ਰੁਕੇ ਹਰ ਸਾਲ ਵਾਂਗ, ਔਰ ਉਹਨਾਂ ਨੇ ਜਿੱਥੇ ਪੂਰੀ ਪ੍ਰਾਹੁਣਚਾਰੀ ਕੀਤੀ, ਸਾਥ ਦਿੱਤਾ, ਔਰ LA 'ਚ ਜਾ ਕੇ ਏਅਰਪੋਰਟ ਤੋਂ ਘਰ ਤੱਕ ਪਹੁੰਚਣਾ ਇਵੇਂ ਹੀ ਹੁੰਦਾ ਜਿਵੇਂ ਸਮੁੰਦਰ ਤੁਸੀਂ ਇੱਕ ਕੰਢਿਓਂ ਦੂਜੇ ਕੰਢੇ ਪਹੁੰਚੋ। ਜੇ ਕਿਸੇ ਨੇ ਦੇਖਣਾ ਹੈ ਕਿ ਅਮਰੀਕਾ ਦੇ ਵਿੱਚ ਟ੍ਰੈਫਿਕ ਕਿਹਨੂੰ ਕਹਿੰਦੇ ਨੇ, ਅਸੀਂ ਤਾਂ ਕਈ ਵਾਰੀ ਨਿਊਯਾਰਕ ਦੇ ਟ੍ਰੈਫਿਕ ਤੋਂ ਅੱਕੇ ਹੁੰਦੇ ਹਾਂ। ਬਿਲਕੁਲ। ਸੋ LA ਦੇ ਵਿੱਚ ਕੋਈ ਇਹ ਉੱਥੇ ਇੱਕ ਰੂਟੀਨ ਹੈ ਕਿ ਜੇ 1 ਘੰਟੇ ਦੀ ਜਿੱਥੇ ਵਿੱਥ ਹੈ, ਜੇ ਉੱਥੇ 5 ਘੰਟੇ ਲੱਗ ਜਾਣ ਤਾਂ LA ਵਾਲੇ ਉਹਨੂੰ ਨਾਰਮਲ ਹੀ ਮੰਨਦੇ ਨੇ। ਉਹਨਾਂ ਦਾ ਬੱਸ ਚੱਲੇ ਤੇ ਉਹ ਆਪਣੀਆਂ ਗੱਡੀਆਂ ਦੇ ਵਿੱਚ ਬਾਲਟੀ ਰੱਖ ਕੇ ਨਹਾ ਧੋ ਕੇ ਵੀ, ਹਾਲਾਂ ਬਹੁਤ ਸਾਰੇ ਬਾਕੀ ਕਾਰਵਾਈ ਤੋਂ ਹੀ ਵਿੱਚ ਬੈਠੇ ਹੀ ਕਰਦੇ ਨੇ। ਸੋ ਜਿਹਦੇ ਕੋਲ ਤੁਸੀਂ ਜਾਂਦੇ ਹੋ ਉਹਦੇ ਲਈ 에ਅਰਪੋਰਟ ਤੋਂ ਕੱਢ ਕੇ ਤੁਹਾਨੂੰ ਘਰ ਤੱਕ ਲਿਜਾਣਾ ਵੀ ਇੱਕ ਮੋਰਚਾ ਫਤਿਹ ਕਰਨਾ ਹੁੰਦਾ। ਪਰ ਇਹ ਸੀ ਕਿ ਉਹਨਾਂ ਦਾ ਹਮੇਸ਼ਾ ਹੀ, ਕਿਉਂਕਿ ਬੜਾ ਪਿਆਰਾ ਕਪਲ ਹੈ, ਉਹਨਾਂ ਦੇ ਸਿੰਘਣੀ ਸਾਹਿਬਾਂ ਡਾਕਟਰ ਨੇ ਔਰ ਬੜੇ ਪੋਲਾਈਟ ਬੱਚੇ ਉਹਨਾਂ ਦੇ, ਬਿਲਕੁਲ ਜਿਹੜੇ ਆਪਣੇ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਫਰੂਟ ਡੋਂਟ ਫਾਲਸ ਮਚ ਅਵੇ ਫਰਮ ਦਾ ਟਰੀ, ਉਹ ਵੀ ਆਪਣੇ ਮਾਤਾ ਪਿਤਾ ਦੇ ਪਦ ਚਿੰਨ੍ਹਾਂ ਤੇ ਨੇ। ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸਵੇਰੇ ਸ਼ਾਮ ਰਲ ਕੇ ਪਰਿਵਾਰ ਪਾਠ ਕਰਦਾ ਹੈ, ਕੀਰਤਨ ਕਰਦਾ ਹੈ। ਔਰ ਹਰਪ੍ਰੀਤ ਸਿੰਘ ਸੌਫਟਵੇਅਰ ਇੰਜੀਨੀਅਰ ਨੇ, ਔਰ ਇਹ ਉਹਨਾਂ ਨੌਜਵਾਨਾਂ ਚੋਂ ਨੇ ਜਿਨ੍ਹਾਂ ਨੇ ਜ਼ਿੰਦਗੀ ਔਰ ਮੌਤ ਦੇ ਵਿਚਾਲੇ ਜਿਹੜੀ ਇੱਕ ਪਤਲੀ ਜਿਹੀ ਲਕੀਰ ਹੁੰਦੀ ਹੈ ਉਸ ਨੂੰ ਦੇਖਿਆ ਹੈ। ਕਿਉਂਕਿ ਇਹ ਉਸ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ ਸੀ ਬਿਦਰ ਦੇ ਵਿੱਚ, ਜਦੋਂ ਕਿ 80s ਦੇ ਵਿੱਚ ਹਿੰਦੂਤਵੀ ਭੀੜ ਨੇ ਕਿਵੇਂ 4-5 ਸਿੱਖ ਸਟੂਡੈਂਟਸ ਨੂੰ ਮਾਰ ਕੇ ਖੂਹ 'ਚ ਸੁੱਟ ਦਿੱਤਾ ਸੀ। ਕਈਆਂ ਨੂੰ ਜਿਹੜਾ ਉਹ ਭੀੜ ਮਗਰ ਦੌੜੀ, ਇਹਨਾਂ ਦੇ ਮਗਰ ਵੀ ਦੌੜੀ ਸੀ, ਔਰ ਇਹਨਾਂ ਨੇ ਬਹੁਤ ਮੁਸ਼ਕਲ ਨਾਲ ਜਿਹੜਾ ਬਹੁਤ ਜਿਹਨੂੰ ਤੁਸੀਂ ਮਿਰਾਕੂਲਸ ਐਸਕੇਪ ਕਹੋ ਤੇ ਇਹਨਾਂ ਦੀ ਜਾਨ ਬਚੀ ਸੀ। ਤੇ ਵੈਸੇ ਵੀ ਡੈਡੀਕੇਟਿਡ ਗੁਰਬਾਣੀ ਨਾਲ ਜੁੜੇ ਹੋਏ ਨੇ, ਔਰ ਸਾਡੇ ਨਾਲ ਇਹਨਾਂ ਦਾ ਸਬੰਧ ਆਲਮੋਸਟ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਅਸੀਂ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂ ਕੀਤਾ। ਔਰ ਇਹ ਬੜੇ ਉਤਸ਼ਾਹ ਵਾਲੇ ਸਾਰੇ ਹੀ ਨੌਜਵਾਨ ਨੇ ਜਿਹੜੇ ਉੱਥੋਂ ਵੀ ਉਸ ਇੰਜੀਨੀਅਰਿੰਗ ਕਾਲਜ ਤੋਂ ਔਰ ਬਾਅਦ ਦੇ ਵਿੱਚ ਜਿਹੜੀਆਂ ਅੱਡ-ਅੱਡ ਆਰਗੇਨਾਈਜੇਸ਼ਨਸ ਪੰਥਕ ਪਲੇਟਫਾਰਮ ਤੇ ਕੰਮ ਕਰਦੀਆਂ ਨੇ। ਔਰ ਇਹ ਉਹਨਾਂ ਚੋਂ ਨੇ ਜਿਹੜੇ ਪਿੱਛੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਕੋਈ ਪਬਲਿਸਿਟੀ ਜਾਂ ਕੋਈ ਔਨ ਕੈਮਰਾ ਦੀ ਭੁੱਖ ਨਹੀਂ ਹੁੰਦੀ। ਜਿਹੜਾ ਇੱਕ ਤਬਕਾ ਸਾਡਾ ਉਹ ਵੀ ਹੈ ਜਿਹੜਾ ਕੰਮ ਹੀ ਤਾਂ ਕਰਦਾ ਜੇ ਕੈਮਰੇ 'ਚ ਉਹਨਾਂ ਦੀ ਫੋਟੋ ਆਏ। ਲੇਕਿਨ ਚਲੋ ਜੇ ਫੋਟੋ ਆ ਕੇ ਵੀ ਕੋਈ ਕੰਮ ਕਰਦਾ ਅਸੀਂ ਤਾਂ ਉਹਨੂੰ ਵੀ ਐਪਰੀਸ਼ੀਏਟ ਕਰਦੇ ਹਾਂ। ਤੇ ਜਿਹੜੇ ਨਿਸ਼ਕਾਮ ਨੇ ਉਹਨਾਂ ਦੇ ਲਈ ਹਮੇਸ਼ਾ ਸਾਨੂੰ ਜਿਹੜਾ ਅਸੀਂ ਐਕਸਟਰਾ ਮਾਈਲ ਜਾਂਦੇ ਹਾਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕੰਗਨਾ ਰਣੌਤ, ਹਾਲਾਂ ਉਹਦੇ ਨਾਂ ਦੀ ਸਪੈਲਿੰਗ ਵੀ ਰਣੌਤ ਹੈ, ਬੋਲਿਆ ਵੀ ਰਣੌਤ ਜਾਂਦਾ ਹੈ, ਪਰ ਮੈਂ ਅੱਜ ਜਿਹੜੀ ਬੀਜੇਪੀ ਨੇ ਸਟੇਟਮੈਂਟ ਦਿੱਤੀ ਉਹਦੇ ਬਿਆਨ ਤੋਂ ਕਿਨਾਰਾ ਕਰਨ ਵਾਲੀ, ਉਹਦੇ 'ਚ ਉਹਦਾ ਨਾਂ ਰਣਾਵਤ ਰੱਖਿਆ ਹੋਇਆ। ਸੋ ਮੈਨੂੰ ਲੱਗਾ ਕਿ ਵੀ ਇਹ ਰਣਾਵਤ ਦਾ ਹੀ ਰਣੌਤ ਬਣ ਗਿਆ ਹੋਣਾ, ਕਿਉਂਕਿ ਆਪਣੇ ਆਪ ਨੂੰ ਰਾਜਪੂਤਨੀ ਦੱਸਣ ਵਾਲੀ, ਫਿਰ ਰਣ ਦੇ ਨਾਲ ਜੁੜੇ ਹੋਏ ਤਾਂ ਵੈਸੇ ਹੀ ਉਹ ਸਮਝਦੇ ਨੇ ਵੀ ਅਸੀਂ ਰਾਜੇ ਕੇ ਪੂਤ ਹੈ, ਬਾਕੀ ਸਾਰੀ ਸਾਡੀ ਪਰਜਾ ਹੈ। ਤੇ ਉਹ ਆਪਣੇ ਆਪ ਨੂੰ ਬੜੀ ਜਿਹੜੀ ਹੈ ਉਹ ਦੁਰਗਾ ਦਾ ਅਵਤਾਰ ਹੀ ਦੱਸਣ ਵਾਲਾ ਕੰਮ ਹੈ। ਹਾਲਾਂ ਉਸ ਦੀਆਂ ਹਰਕਤਾਂ ਕਰਤੂਤਾਂ ਫਿਲਮੀ ਦੁਨੀਆ 'ਚ ਕੀ ਨੇ, ਉਹਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੀਆਂ ਕਿ ਕੀ ਹੈ। ਲੇਕਿਨ ਜਦੋਂ ਮੋਦੀ ਦਾ ਔਰ ਨਾਗਪੁਰ ਦਾ ਸਿਰ ਤੇ ਹੱਥ ਹੋਏ, ਫਿਰ ਤਾਂ ਜਿਹੜਾ ਉੱਲੂ ਹੈ ਉਹ ਵੀ ਆਪਣੇ ਆਪ ਨੂੰ ਸਮਝਦਾ ਕਿ ਵੀ ਮੈਂ ਜਿਹੜਾ ਉਹ ਅਸਮਾਨ ਦਾ ਬਾਦਸ਼ਾਹ ਹੈ। ਉਹ ਫਿਰ ਇਹ ਨਹੀਂ ਲੱਗਦਾ ਵੀ ਬਾਜ ਅਸਮਾਨ ਦੇ ਵਿੱਚ ਹੈ, ਤੇ ਉਹ ਤਾਂ ਭਾਈ ਤੈਨੂੰ ਤਾਂ ਦਿਨੇ ਵੈਸੇ ਹੀ ਨਹੀਂ
ਨਜ਼ਰ ਆਉਂਦਾ ਤੂੰ ਰਾਤ ਦਾ ਪਰਿੰਦਾ ਹੈ, ਪਰ ਉਹ ਸਮਝਦਾ ਹੈ ਕਿ ਵੀ ਬਾਜ ਮੇਰੇ ਸਾਹਮਣੇ ਕੀ ਹੈ। ਸੋ ਇਸ ਕਿਸਮ ਦੇ ਹੁੰਦੇ ਤਾਂ ਇਹ ਮੈਂਟਲ ਸਿੱਖ ਲੋਕ ਨੇ ਮੈਂਟਲੀ। ਔਰ ਵੈਸੇ ਵੀ ਜਿਹੜੇ ਲੋਕ ਨਸਲਵਾਦੀ ਜਾਂ ਜਾਤ-ਪਾਤਵਾਦੀ ਵਿਚਾਰਧਾਰਾ ਜਾਂ ਇਹਨਾਂ ਮੁਲਕਾਂ 'ਚ ਵੀ ਅਸੀਂ ਕੂ ਕਲੈਕਸ ਕਲੈਨ ਬ੍ਰਾਂਡ ਜਿਹੜੇ ਲੋਕ ਦੇਖਦੇ ਹਾਂ, ਇਹ ਮੈਂਟਲੀ ਸਿੱਖ ਹੁੰਦੇ ਨੇ। ਲੇਕਿਨ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਉਹਨਾਂ ਦਾ ਰਸਤਾ ਹੀ ਠੀਕ ਹੈ, ਤੇ ਫਿਰ ਜੇ ਪਿੱਛੋਂ ਸ਼ਹਿ ਵੀ ਹੋਏ ਔਰ ਉਸ ਕਿਸਮ ਦੇ ਨਫ਼ਰਤੀ ਅੰਦਾਜ਼ ਦਾ ਤੁਹਾਨੂੰ ਇਨਾਮ ਵੀ ਮਿਲੇ, ਔਰ ਇਨਾਮ ਵੀ ਐਸਾ ਕਿ ਵੀ ਤੁਹਾਨੂੰ ਕੋਈ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਲੈ ਜਾਏ, ਤੇ ਫਿਰ ਮੂੰਹ ਹੀ ਹਿਲਾਣਾ, ਜੋ ਮਰਜ਼ੀ ਤੁਸੀਂ ਲਿਖੀ ਜਾਓ। ਅੱਜ ਕੱਲ੍ਹ ਤਾਂ ਅੱਗੇ ਤਾਂ ਹੁੰਦਾ ਸੀ ਕਿਸੇ ਨੇ ਕੋਈ ਲਿਖਤੀ ਬਿਆਨ ਦਿੱਤਾ, ਕੋਈ ਅਖਬਾਰ 'ਚ ਜਦੋਂ ਤੱਕ ਪਹੁੰਚਿਆ ਛਪਿਆ ਉਸ 'ਤੇ ਕੀ, ਹੁਣ ਤਾਂ ਉਹ ਟਵੀਟ ਜਾਂ ਐਕਸ ਦੇ ਨਾਂ ਥੱਲੇ ਜੋ ਮਰਜ਼ੀ ਜਿਹੜੀ ਹੈ ਉਹ ਅੱਗ ਉਗਲੋ ਜਾਂ ਜ਼ਹਿਰ ਸੁੱਟੋ, ਉਹ ਨਾਲ ਦੀ ਨਾਲ ਪਹੁੰਚ ਜਾਂਦਾ ਹੈ ਉਹਨੂੰ। ਫਿਰ ਜਿਵੇਂ ਜਿਵੇਂ ਸਾਰੇ ਰਿਐਕਟ ਕਰਦੇ ਨੇ, ਤੇ ਇਹ ਵੀ ਇਹਨਾਂ ਦਾ ਜਿਹੜੇ ਇਸ ਕਿਸਮ ਦੇ ਮੈਂਟਲੀ ਸਿੱਖ ਲੋਕ ਨੇ, ਪਰਵਰਟਸ ਨੇ, ਉਹਨਾਂ ਦਾ ਬਿਹੇਵੀਅਰਲ ਰੀਇਨਫੋਰਸਰ ਵੀ ਬਣ ਜਾਂਦਾ। ਉਹਨਾਂ ਦੇ ਲਈ ਜਿਹੜਾ ਹੈ ਬਹੁਤਿਆਂ ਨੂੰ ਤਾਂ ਲੱਗ ਰਿਹਾ ਹੁੰਦਾ ਕਿ ਦੇਖੋ ਜੀ ਕਿੰਨੀ ਗਾਲ ਪੈ ਰਹੀ ਹੈ, ਕਿੰਨੀ ਗਾਲ ਵਰ ਰਹੀ ਹੈ ਕੰਗਣਾ ਤੇ, ਔਰ ਬਹੁਤ ਮਾੜੇ ਲਫ਼ਜ਼ਾਂ ਦੇ ਨਾਲ ਲਿਖਣ ਵਾਲੇ, ਸੰਬੋਧਨ ਕਰਨ ਵਾਲੇ ਵੀ ਅੱਗੋਂ ਆ ਜਾਂਦੇ ਨੇ, ਜਿਹਨੂੰ ਅਸੀਂ ਐਂਡੋਰਸ ਨਹੀਂ ਕਰਦੇ। ਪਰ ਇਸ ਕਿਸਮ ਦੇ ਜਿਹੜੇ ਲੋਕ ਨੇ, ਔਰ ਖ਼ਾਸ ਤੌਰ 'ਤੇ ਜਦੋਂ ਕੋਈ ਔਰਤ ਜਾਮੇ 'ਚ ਹੈ ਔਰ ਇਸ ਕਿਸਮ ਦਾ ਘਟੀਆਪਨ ਔਰ ਦੂਸਰਾ ਹੁੰਦਾ ਹੈ, ਤੇ ਜਦੋਂ ਫਿਰ ਕੋਈ ਅਕਿਊਜ਼ ਜਾਂ ਅਬਿਊਜ਼ ਕਰਦਾ ਹੈ ਉਹਦੇ ਜਵਾਬ ਦੇ ਵਿੱਚ, ਉਹ ਉਸ ਤੋਂ ਵੀ ਦੁਖਦਾਈ ਬਣ ਜਾਂਦਾ। ਲੇਕਿਨ ਅਸੀਂ ਗੱਲ ਕਰਾਂਗੇ ਸ਼ਾਇਸਤਗੀ ਦੇ ਅੰਦਾਜ਼ ਦੇ ਵਿੱਚ ਕਿ ਭਾਈ ਇਹ ਐਵੇਂ ਨਹੀਂ ਹੈ ਕਿ ਉਹ ਕੰਗਣਾ ਰਣੌਤ ਜਿਹੜੀ ਘਰੋਂ ਭੱਜੀ, ਜਿਸ ਦਾ ਕੋਈ ਥਾਂ ਟਿਕਾਣਾ ਨਹੀਂ ਸੀ, ਜਿਸ ਨੇ ਖੁਦ ਐਡਮਿਟ ਕੀਤਾ ਕਿ ਵੀ ਉਹਨੇ ਕੀ ਨਹੀਂ ਕੀਤਾ, ਇਸ ਸਾਰੇ ਦੇ ਬਾਵਜੂਦ ਆਲ ਆਫ ਏ ਸਡਨ ਉਸ ਦਾ ਜਿਹੜਾ ਉਹ ਸਿਆਸੀ ਖੇਤਰ ਦੀਆਂ ਟਿੱਪਣੀਆਂ ਕਰਨਾ, ਉਸ ਹਵਾਲੇ ਦੇ ਨਾਲ ਉਸ ਦਾ ਹੌਲੀ ਹੌਲੀ, ਔਰ ਤੁਸੀਂ ਜੇ ਕੁੱਲ ਮਿਲਾ ਕੇ ਦੇਖੋਗੇ ਕਿ ਵੀ ਉਸ ਨੇ ਭਾਵੇਂ ਟਿੱਪਣੀਆਂ ਹੋਰ ਵੀ ਮੁੱਦਿਆਂ 'ਤੇ ਕੀਤੀਆਂ, ਪਰ ਉਸ ਨੂੰ ਜਿਵੇਂ ਇੱਕ ਟਾਸਕ ਦਿੱਤੀ ਹੁੰਦੀ ਹੈ ਸਿੱਖ ਫੋਕਸਡ, ਔਰ ਸਿੱਖ ਫੋਕਸ ਦੇ ਥੱਲੇ ਕਿਉਂਕਿ ਕਿਸਾਨ ਮੂਵਮੈਂਟ ਬਹੁਤ ਵੱਡੀ ਮੂਵਮੈਂਟ ਸੀ, ਆਲਮੋਸਟ ਜਿਹੜਾ ਹੈ ਉਹ ਦਿੱਲੀ ਦੀਆਂ ਬਰੂਹਾਂ 'ਤੇ 13 ਮਹੀਨੇ ਜਿਹੜਾ ਹੈ ਉਹ ਕਿਵੇਂ ਹਜ਼ਾਰਾਂ ਕਿਸਾਨ ਜਿਹੜੇ ਨੇ ਕੈਂਪ ਕਰਕੇ ਬੈਠੇ ਰਹੇ, ਔਰ ਉਹ ਸਾਰੇ ਦੇ ਵਿੱਚ ਆਲਮੋਸਟ 736 ਇਹ ਫਿਗਰ ਸੰਯੁਕਤ ਕਿਸਾਨ ਮੋਰਚੇ ਦੀ ਹੈ, ਕਿਸਾਨ ਸ਼ਹੀਦ ਹੋਏ। ਔਰ ਇਹ ਸਾਰਾ ਉਹ ਪੀਰੀਅਡ ਸੀ। ਉਸ ਤੋਂ ਪਹਿਲਾਂ ਕਈ ਮਹੀਨੇ ਸ਼ੰਭੂ ਬਾਰਡਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ, ਔਰ ਕੋਈ ਉਹਦੇ ਵਿੱਚ ਮੁਲਕ ਵਿਰੋਧੀ ਲਾਈਨ ਨਹੀਂ ਸੀ, ਕਿਉਂਕਿ ਇਸ ਸਾਰੇ ਕੋਵਿਡ ਦੇ ਦੌਰ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਾਜ਼ਿਸ਼ੀ ਕਹਾਣੀ ਹੈ ਕਿ ਕਿਵੇਂ ਅੰਬਾਨੀਆਂ ਅਡਾਨੀਆਂ ਦੇ ਕੋਲ ਵਿਕੇ ਹੋਏ ਇਹ RSS ਦੇ ਦੁਮਛੱਲੇ, ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ ਜਾਂ ਨਾਗਪੁਰੀਆ ਬ੍ਰਿਗੇਡ ਹੋਏ, ਉਹਨਾਂ ਨੇ ਕਿਵੇਂ ਜਦੋਂ ਦੁਨੀਆ ਭਰ ਦੇ ਵਿੱਚ ਕੋਵਿਡ ਦਾ ਜਿਹੜਾ ਡੇਂਜਰ ਜਿਹੜਾ ਕਿ ਫਰਵਰੀ 2020 'ਚ ਸਾਹਮਣੇ ਆ ਗਿਆ ਸੀ, ਮੁਲਕਾਂ ਦੀਆਂ ਹਕੂਮਤਾਂ ਪ੍ਰਬੰਧ ਕਰ ਰਹੀਆਂ ਸੀ ਕਿ ਭਾਈ ਇਹਦੇ ਨਾਲ ਕਿਵੇਂ ਨਿਬੜਨਾ ਹੈ। ਅਮਰੀਕਾ ਨੇ ਬਿਲੀਅਨਸ ਆਫ ਡਾਲਰਸ ਪੰਪ ਕੀਤੇ ਕਿ ਵੀ ਇਸ ਦੀ ਜਿਹੜੀ ਹੈ ਤੁਸੀਂ ਇਸ ਨੂੰ ਕੰਟਰੋਲ ਕਰਨ ਵਾਲੀ ਵੈਕਸੀਨ ਬਣਾਉਣੀ ਹੈ, ਬਾਕੀ ਮੇਸ਼ਰਸ ਲੈ ਰਹੇ ਸੀ। ਤੇ ਉਧਰ ਨਰਿੰਦਰ ਮੋਦੀ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ 3 ਖੇਤੀ ਕਾਨੂੰਨ ਜਿਹੜੇ ਕਿਸੇ ਬਿਨਾਂ ਡਿਸਕਸ਼ਨ ਡਿਬੇਟ ਕਿਸੇ ਪਾਰਲੀਮਾਨੀ ਕਮੇਟੀ ਦੇ ਸਾਹਮਣੇ ਲਿਆਂਦੇ ਬਿਨਾਂ ਉਹਨਾਂ ਨੂੰ ਜਿਹੜਾ ਉਹ ਪਹਿਲਾਂ ਆਰਡੀਨੈਂਸ ਲਿਆਂਦਾ ਔਰ ਫਿਰ ਡਾਇਰੈਕਟਲੀ ਜਿਹੜਾ ਉਹਨਾਂ ਨੂੰ ਲਾਅ ਬਣਾ ਦਿੱਤਾ, ਉਹ ਸਾਰੇ ਬਿਨਾਂ ਡਿਬੇਟ ਤੋਂ ਬਿਨਾਂ ਸਾਰੇ ਤੋਂ। ਔਰ ਕੋਈ ਇਸ ਤੋਂ ਔਰ ਜ਼ਾਹਰ ਹੈ ਜਦੋਂ ਅਸੀਂ ਹੁਣ ਉਹਦੀ ਡਿਟੇਲ ਦੀ ਗੱਲ ਨਹੀਂ ਕਰਾਂਗੇ ਕਿ ਖੇਤੀ ਕਾਨੂੰਨ ਕੀ ਸੀ, ਪਰ ਇਸ ਨੂੰ ਸਿੰਪਲਿਸਟਿਕਲੀ ਜੋ ਇਹਨਾਂ ਦਾ ਆਸ਼ਾ ਸੀ ਔਰ ਕਿਸਾਨਾਂ ਨੇ ਬਿਲਕੁਲ ਠੀਕ ਸਮਝਿਆ। ਹਾਲਾਂਕਿ ਇਹ ਵੀ ਕਿਹਾ ਜਾਣ ਲੱਗਾ ਕਿ ਜੀ ਦੇਖੋ ਭਾਰਤ ਭਰ ਦੇ ਵਿੱਚ ਇੰਨੇ ਹੰਡਰਡਸ ਆਫ ਮਿਲੀਅਨਸ ਆਫ ਕਿਸਾਨ ਨੇ, ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਪ੍ਰੋਬਲਮ ਹੋਈ ਹੈ, ਇਹ ਤਾਂ ਬਾਕੀਆਂ ਨੂੰ ਵੀ, ਬਾਕੀ ਤਾਂ ਸਾਰੇ ਪਹਿਲਾਂ ਵੀ ਮੁਰਦੇ ਰਹੇ ਨੇ। ਤੁਸੀਂ ਇਹ ਸਵਾਲ ਕਦੇ ਅੰਗਰੇਜ਼ਾਂ ਵੇਲੇ ਜਾਂ ਮੁਗਲਾਂ ਵੇਲੇ ਨੇ ਪੁੱਛਿਆ ਕਿ ਭਾਈ ਗੁਲਾਮ ਤਾਂ ਕਰੋੜਾਂ ਹਿੰਦੂਆਂ ਨੂੰ ਬਣਾਇਆ ਹੋਇਆ ਸੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਇਹ ਸਿੱਖਾਂ ਨੂੰ ਹੀ ਤਕਲੀਫ ਸੀ ਵੀ ਉਹਨਾਂ ਨੇ ਮੁਗਲਾਂ ਦੇ ਨਾਲ ਵੀ ਲੋਹਾ ਲੈਣਾ ਸੀ, ਅਫਗਾਨਾਂ ਨਾਲ ਵੀ ਲੈਣਾ ਸੀ, ਅੰਗਰੇਜ਼ਾਂ ਦੇ ਖਿਲਾਫ ਵੀ ਕੁਰਬਾਨੀਆਂ ਕਰਦੇ ਹਾਂ 80% ਤੋਂ ਜ਼ਿਆਦਾ, ਜਿਸ ਨੂੰ ਅਸੀਂ ਡਾਕੂਮੈਂਟ ਕਰਕੇ ਕਹਿੰਦੇ ਹਾਂ ਜੀ ਅਸੀਂ ਕੁਰਬਾਨੀਆਂ ਕੀਤੀਆਂ। ਉਦੋਂ ਨਹੀਂ ਕਿਸੇ ਨੇ ਪੁੱਛਿਆ ਕਿ ਭਾਈ
ਗੁਲਾਮੀ ਤਾਂ ਸਾਰਿਆਂ ਦੀ ਸੀ, ਅਸੀਂ ਤਾਂ ਸਭ ਤੋਂ ਬਾਅਦ 'ਚ 1849 'ਚ ਉਹਨਾਂ ਦੇ ਜ਼ੇਰ ਆਏ ਅੰਗਰੇਜ਼ਾਂ ਦੇ। ਤੁਸੀਂ ਤਾਂ 1757 ਤੋਂ ਜੁੱਤੀਆਂ ਖਾ ਰਹੇ ਸੀ ਬੜੀ ਚੰਗੀ ਤਰ੍ਹਾਂ, ਦਿਲ ਈਸ਼ਵਰੋ ਈਸ਼ਵਰੋ ਕਹਿ ਕੇ, ਗੋਰਿਆਂ ਨੂੰ ਸਾਹਿਬ ਕਹਿ ਕੇ। ਆ ਸਾਰਾ ਜਿਹੜਾ ਬੰਗਾਲ ਦਾ ਟੋਲਾ ਜਿਹੜਾ ਤੁਸੀਂ ਜਿਨ੍ਹਾਂ ਨੂੰ ਇੰਟੈਲੈਕਚੁਅਲਸ ਕਹੋ, ਰਵਿੰਦਰਨਾਥ ਟੈਗੋਰ ਦੇ ਪਿਓ ਤੋਂ ਲੈ ਕੇ ਨਰਿੰਦਰ ਨਾਥ, ਰਾਜਾ ਰਾਮ ਮੋਹਨ ਰਾਏ, ਉਹ ਸਾਰੀ ਕਲਾਸ ਜਿਹੜੀ ਸੀ ਉਹ ਤਾਂ ਅੰਗਰੇਜ਼ਾਂ ਦੇ ਗੁਣ ਗਾਇਨ 'ਚ ਲੱਗੀ ਹੋਈ ਸੀ। ਉਹਨਾਂ ਤੋਂ ਰਾਏ ਬਹਾਦਰ ਔਰ ਸਰ ਦੇ ਖਿਤਾਬ ਲੈ ਰਹੀ ਸੀ ਜੀ। ਸਿੱਖ ਹੀ ਨੇ ਪੰਜਾਬ ਦੇ ਜਿਹੜੇ 1849 ਚ ਰਾਜ ਜਾਂਦਾ ਔਰ ਵਿਦਿਨ ਐਨ ਈਅਰ ਭਾਈ ਮਹਾਰਾਜ ਸਿੰਘ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਕੂਕਾ ਮੂਵਮੈਂਟ ਆਈ, ਤੋਪਾਂ ਸਾਹਮਣੇ ਉਡਾਏ ਗਏ ਔਰ ਫਿਰ ਅਸੀਂ 20ਵੀਂ ਸਦੀ ਤੋਂ ਦੀ ਬਿਗਨਿੰਗ 'ਚ ਪਹੁੰਚਦੇ ਹਾਂ ਗਦਰੀ ਬਾਬੇ। ਔਰ ਕੱਲ੍ਹ ਹੀ ਮੈਂ ਇੱਕ ਡਿਬੇਟ ਕਿਸੇ ਐਕਸ ਨਕਸਲਾਈਟ ਦੀ ਸੁਣ ਰਿਹਾ ਸੀ, ਜਿਹੜਾ ਜਿਹਨੇ ਕਿਹਾ, ਉਹਨੂੰ ਕਿਹਾ ਜੀ ਤੁਹਾਡੀ ਮੂਵਮੈਂਟ ਨੂੰ ਕੀ ਹੋ ਗਿਆ? ਕਹਿੰਦੇ ਹੋਣਾ ਕੀ ਸੀ, ਅਸੀਂ ਤਾਂ ਉਹ ਖਾਬ ਦੇਖਦੇ ਸੀ ਲੈਨਿਨ ਦੇ ਔਰ ਮਾਓ ਦੇ, ਤੇ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਤਾਂ ਲੋਕ ਹੀ ਤਿਆਰ ਨਹੀਂ ਹੈਗੇ। ਔਰ ਇਵੇਂ ਹੀ ਹੋਇਆ। ਉਹਨੇ ਕਿਹਾ ਜੀ ਇਹੀ ਹਾਲ ਵੀ ਗਦਰੀ ਬਾਬੇ ਜਿਹੜੇ ਉਹ ਸਿੱਖ ਸੀ 99% ਉਹਨਾਂ ਚੋਂ, ਉਹ ਅਮਰੀਕਾ ਕੈਨੇਡਾ ਚੋਂ 8000 ਆਇਆ ਹੋਇਆ ਸੀ, 7000 ਵਾਪਸ ਮੁੜ ਗਿਆ ਵੀ ਮੁਲਕ ਨੂੰ ਆਜ਼ਾਦ ਕਰਾਉਣਾ ਹੈ। ਉਹ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਜਿਹੜੇ ਨੇ ਉਹ ਗੁਲਾਮੀ ਨੂੰ ਹੀ ਇੰਜੋਏ ਕਰ ਰਹੇ ਨੇ। ਫਿਰ ਉਹਨਾਂ ਦਾ ਇਹੀ ਹੋਣਾ ਸੀ ਹਾਲ ਕਿ ਫੜੇ ਗਏ, ਲਾਹੌਰ ਕੰਸਪੀਰੇਸੀ ਕੇਸ 1 2 ਔਰ ਕੋਈ ਕਾਲੇ ਪਾਣੀ ਤੋੜ ਦਿੱਤੇ, ਕੋਈ ਫਾਂਸੀਆਂ ਦੇ ਚਾੜ ਤੇ, ਕਰਤਾਰ ਸਿੰਘ ਸਰਾਭੇ ਵਰਗੇ ਔਰ ਦੂਸਰੇ। ਸੋ ਇਹੀ ਹਾਲ ਜਿਹੜਾ ਹੈ ਇਹ ਤਾਂ ਗੁਲਾਮੀ ਇੰਜੋਏ ਕਰਦੇ ਸੀ। ਗਾਂਧੀ ਵੀ ਜਦੋਂ ਆਇਆ ਉਦੋਂ ਕਿੰਨਾ ਕੁ, ਇਹ ਤਾਂ ਪੂਰੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਵੀ ਗੋਰੇ ਨੇ ਬਣਾਈ ਔਰ ਇਹ ਤਾਂ ਉਹਨਾਂ ਨੂੰ ਜਿਹੜਾ ਉਹ 1929 ਦੇ ਵਿੱਚ ਜਾ ਕੇ ਕਾਂਗਰਸ ਨੇ ਰਾਵੀ ਦੇ ਕੰਢੇ, ਉਦੋਂ ਤੱਕ ਅਕਾਲੀ ਮੂਵਮੈਂਟ ਪੰਜਾਬ ਚੱਲ ਚੁੱਕੀ ਸੀ, ਗਦਰੀ ਫਰੰਗੀ, ਉਦੋਂ 1929 'ਚ ਇਹਨਾਂ ਨੇ ਪੂਰਨ ਸਵਰਾਜ ਦਾ ਮਤਾ ਜਿਹੜਾ ਉਹ ਲਾਹੌਰ ਦੇ ਵਿੱਚ ਰਾਵੀ ਦੇ ਕੰਢੇ ਪਾਸ ਕੀਤਾ ਸੀ। ਸੋ ਕੁੱਲ ਮਿਲਾ ਕੇ ਇਹ ਕਿਸੇ ਨੇ ਨਹੀਂ ਪੁੱਛਿਆ, ਲੇਕਿਨ ਜਿਸ ਤੀਬਰਤਾ ਦੇ ਨਾਲ ਕਿਸਾਨਾਂ ਦੇ ਇਸ ਐਜੀਟੇਸ਼ਨ ਨੂੰ, ਜਿਹੜੇ ਤਿੰਨੋਂ ਕਾਨੂੰਨ ਅਸਲ ਦੇ ਵਿੱਚ ਮਕਸਦ ਇਹਨਾਂ ਦਾ ਉਹੀ ਸੀ ਜੋ 1710 ਤੋਂ ਪਹਿਲਾਂ ਜੋ ਹਾਲਤ ਸੀ। ਯਾਦ ਹੋਏ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਜਦੋਂ 1710 ਦੇ ਵਿੱਚ ਆਲਮੋਸਟ 800 ਸਾਲ ਬਾਅਦ ਉਸ ਧਰਤੀ ਦਾ ਖਮੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਪੜ ਝਿੜੀ, ਜਿਹਨੂੰ ਚਾਪੜ ਝਿੜੀ ਕਿਹਾ ਜਾਂਦਾ, ਉਹ ਜੰਗ ਜਿੱਤੀ। ਉਸ ਤੋਂ ਅਗਲੇ ਦਿਨ ਸਰਹੰਦ ਦੇ ਵਿੱਚ ਸਿੱਖ ਫੌਜ ਦਾਖਲ ਹੋਈ, ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਨਿਸ਼ਾਨ ਸਾਹਿਬ ਗੱਡਿਆ ਗਿਆ ਔਰ ਖਾਲਸਾ ਰਾਜ ਦਾ ਜਿਹੜਾ ਹੈ ਉਹ ਐਲਾਨ ਹੁੰਦਾ ਹੈ। ਔਰ ਉਸ ਰਾਜ ਦਾ ਜਿਹੜਾ ਪਹਿਲਾ ਫਰਮਾਨ ਸੀ, ਪਹਿਲੀ ਪ੍ਰੋਕਲਾਮੇਸ਼ਨ ਸੀ, ਪਹਿਲਾ ਐਲਾਨਨਾਮਾ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਸੋ ਇਹ ਇਨਸਾਨੀ ਤਾਰੀਖ ਦੇ ਵਿੱਚ ਫ੍ਰੈਂਚ ਰੈਵੋਲੂਸ਼ਨ, ਲੈਂਡ ਰਿਫਾਰਮਸ ਦਾ ਬਹੁਤ 70-80 ਸਾਲ ਬਾਅਦ ਜਾ ਕੇ ਹੋਇਆ। ਇਹ ਪਹਿਲਾ ਇਨਸਾਨੀ ਤਾਰੀਖ ਦਾ ਸੀ। ਅਦਰਵਾਈਜ਼ ਮਾਲਕ ਹੋਰ ਸਨ, ਮੁਜਾਰੇ ਔਰ ਜਿਹੜੇ ਉਹਨਾਂ ਦੇ ਲਈ ਵਾਹੀ ਕਰਨ ਵਾਲੇ ਨੇ ਉਹ ਉਹਨਾਂ ਦੇ ਨੌਕਰਾਂ ਵਾਂਗ ਸਨ, ਜਿਸ ਨੂੰ ਅਸੀਂ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਸ ਇੱਕ ਆਰਡਰ ਨਾਲ ਓਵਰਨਾਈਟ ਜੱਟ ਜ਼ਿਮੀਂਦਾਰ ਦਾ ਲਕਬ ਜਿਹੜਾ ਉਹ ਹਾਸਲ ਹੁੰਦਾ। ਹੁਣ ਉਹ ਭਾਵੇਂ ਅੱਜ ਜਦੋਂ ਅਸੀਂ ਇਹਨਾਂ ਸਾਰਿਆਂ ਵਰਿਆਂ ਦੇ ਵਿੱਚ ਦੇਖਦੇ ਹਾਂ ਜ਼ਮੀਨ ਘਟਦੇ ਭਾਵੇਂ 80% ਦੇ ਕਰੀਬ ਅੱਜ ਪੰਜਾਬ ਦੀ ਸਿੱਖ ਕਿਰਸਾਨੀ ਐਸੀ ਹੈ ਜਿਹਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ, ਲੇਕਿਨ ਉਹ ਤੁਹਾਡੇ ਕੋਲ ਭਾਵੇਂ 1 ਏਕੜ ਦੀ ਜ਼ਮੀਨ ਹੋਏ, ਤੁਸੀਂ ਆਪਣੀ ਰੋਜ਼ੀ ਆਪਣੀ ਰੋਟੀ ਕਮਾਉਣ ਦੇ ਸਮਰੱਥ ਹੋ, ਤੁਹਾਡਾ ਇੱਕ ਹਿੱਸਾ ਹੈ। ਸੋ ਇਹ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਗਏ ਉਹ ਇਸ ਕਿਸਮ ਦੀ ਨੀਤੀ ਸੀ ਕਿ ਤੁਹਾਡੀਆਂ ਜ਼ਮੀਨਾਂ ਤੁਹਾਡੇ ਤੋਂ ਖੋਹਣੀਆਂ। ਔਰ ਮੈਂ ਅਕਸਰ ਅੱਜ ਕੱਲ੍ਹ ਆਪਣੀਆਂ ਸਪੀਚਿਸ ਦੇ ਵਿੱਚ ਮੈਂਸ਼ਨ ਕਰਦਾ ਇਹ ਗੱਲ, ਐਟਲਾਂਟਾ ਵੀ ਕਹੀ, ਪਿਛਲੇ ਦਿਨਾਂ ਜਦੋਂ LA ਗਏ ਉਸ ਇਕੱਠ ਦੇ ਵਿੱਚ ਵੀ ਮੈਂ ਕਹੀ ਕਿ ਭਾਈ ਆਪਣੀਆਂ ਜ਼ਮੀਨਾਂ ਮਤ ਵੇਚੋ। ਇਹ ਜਿਹੜਾ ਭਾਵੇਂ ਤੁਹਾਡੇ ਕੋਲ ਕਿੱਲਾ ਹੈ, 2 ਕਿੱਲੇ ਹੈ, ਕਈਆਂ ਨੂੰ ਲੱਗਦਾ ਕਿ ਸਾਡੇ ਪੋਤੇ ਪੋਤੀਆਂ ਦੋਤੇ ਦੋਤੀਆਂ ਕਿਨੇ ਜਾ ਕੇ ਉੱਥੇ ਰਹਿਣਾ ਹੈ, ਚਲੋ ਵਟਿਆ ਜਾਂਦਾ ਹੈ, 60 ਲੱਖ ਦਾ ਕਿੱਲਾ ਹੈ ਤੇ ਫਲਾਣਾ ਮਤ। ਇੱਥੇ ਜੇ ਤੁਹਾਡੇ ਲੱਖਾਂ ਡਾਲਰ ਲੈ ਕੇ ਤੁਹਾਡਾ ਦਿਲ ਨਹੀਂ ਭਰਿਆ ਹੈ ਤੇ ਹੋਰ ਤੁਹਾਡੇ ਕੋਲ ਲੱਖ 2 ਲੱਖ ਉੱਥੋਂ ਵੀ ਆ ਜਾਏਗਾ, ਕਿਉਂਕਿ ਇਹੀ ਗਲਤੀ ਫਲਸਤੀਨੀਆਂ ਨੇ ਕੀਤੀ ਸੀ। ਔਰ ਅੱਜ ਕਿਸ ਹਾਲ ਦੇ ਵਿੱਚ ਉਹ ਨੇ, ਇਹ ਤੁਹਾਡੀ ਜਿਹੜੀ ਹੈ ਔਰ ਇਹੀ ਹਕੂਮਤ ਦੀ ਨੀਤੀ ਸੀ। ਔਰ ਉਹਨਾਂ ਨੇ ਬੜੀ ਖੂਬਸੂਰਤ ਬਸਾਤ ਵਿਛਾਈ, ਇਹਨਾਂ ਰਾਹੀਂ
ਪੰਜਾਬ ਦੇ ਵਿੱਚ ਵੱਡੇ ਵੱਡੇ ਸਾਈਲੋ ਵੀ ਬਣਾ ਦਿੱਤੇ ਕਾਰਪੋਰੇਟ ਖੇਤੀ ਦੇ ਨਾਂ ਥੱਲੇ, ਔਰ ਦੂਸਰਾ ਉਸ ਪਾਸੇ ਵੱਲ ਹੀ ਜਾ ਰਹੇ ਸੀ, ਔਰ ਕਿਸਾਨਾਂ ਨੇ ਬਿਲਕੁਲ ਠੀਕ ਸਮਝਿਆ। ਇਹਦੇ ਬਾਵਜੂਦ ਕੋਵਿਡ ਦਾ ਔਨਸੈਟ ਸੀ ਚਾਰੇ ਪਾਸੇ, ਇਹਦੇ ਬਾਵਜੂਦ ਕਿ ਪ੍ਰੋਪੇਗੈਂਡਾ ਪੂਰਾ ਨੈਗੇਟਿਵਿਟੀ ਨਾਲ ਸੀ। ਉਹਨਾਂ ਦੇ ਮੀਡੀਆ ਤਾਂ ਵੈਸੇ ਹੀ ਕੰਟਰੋਲ ਕੀਤਾ ਹੋਇਆ ਹੈ, ਸੋਸ਼ਲ ਮੀਡੀਆ ਤੇ ਬੈਠੇ ਉਹਨਾਂ ਦੇ IT ਸੈੱਲ ਵਾਲਿਆਂ ਨੇ, ਈਵਨ ਉਦੋਂ ਹਜੇ ਐਲਨ ਮਸਕ ਦੀ ਤੋਂ ਪਹਿਲਾਂ ਦਾ ਜਿਹੜਾ ਉਹ ਮਲਕੀਅਤ ਜਿਹਦੀ ਵੀ ਸੀ, ਉਹਨਾਂ ਨੇ ਈਵਨ ਕਿਵੇਂ ਫੇਸਬੁੱਕ ਔਰ ਦੂਸਰਿਆਂ ਦੇ ਉੱਤੇ ਕਿਸਾਨ ਜਿਹੜੇ ਮੋਰਚੇ ਦੇ ਵੈਬ ਪੇਜ ਸੀ ਉਹ ਵੀ ਜਿਹੜੇ ਨੇ ਹਟਵਾ ਦਿੱਤੇ, ਸ਼ਿਕਾਇਤਾਂ ਦੂਜੇ। ਸੋ ਉਹਨਾਂ ਨੇ ਪੂਰਾ ਟਿੱਲ ਲਾਇਆ, ਪੂਰੀ ਗੁੰਡਾਗਰਦੀ ਵੀ ਕੀਤੀ, ਜਿਵੇਂ ਉਹਨਾਂ ਨੇ RSS ਦੇ ਗੁੰਡਿਆਂ ਰਾਹੀਂ ਅਟੈਕ ਕੀਤਾ। ਫਿਰ 26 ਜਨਵਰੀ ਦੇ ਮੌਕੇ ਦੇ ਉੱਤੇ ਕਿਵੇਂ ਉਹਨਾਂ ਨੇ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਕਿਸਾਨਾਂ ਦੇ ਉਸ ਟਰੈਕਟਰ ਮਾਰਚ ਨੂੰ ਮੋੜ ਕੇ ਲਾਲ ਕਿਲੇ ਵੱਲ ਮੋੜਿਆ, ਔਰ ਲਾਲ ਕਿਲੇ ਤੋਂ ਪਹਿਲਾਂ ਜਿਸ ਪਾਸੇ ਉਹ ਲਿਜਾਣਾ ਚਾਹੁੰਦੇ ਸੀ ਉਹਦੇ ਰਾਹ ਦੇ ਵਿੱਚ ਵੀ ਹੁਣ ਤਾਂ ਉਹ ਮਹਿੰਦਰ ਪੂਨੀਆ, ਸ਼ਾਇਦ ਮਨਦੀਪ ਪੂਨੀਆ, ਇੱਕ ਇੰਡੀਪੈਂਡੈਂਟ ਜਰਨਲਿਸਟ ਹੈ ਜਿਹਨੂੰ ਉਹਨਾਂ ਨੇ 35-40 ਉਹਨਾਂ ਜਰਨਲਿਸਟਾਂ ਦੀ ਲਿਸਟ 'ਚ ਰੱਖਿਆ ਹੋਇਆ ਜਿਨ੍ਹਾਂ ਨੂੰ ਹਿੰਦੂ ਹੇਟਿੰਗ ਜਰਨਲਿਸਟ ਕਹਿੰਦੇ ਨੇ। ਬੜਾ ਇੰਡੀਪੈਂਡੈਂਟ ਜਰਨਲਿਜ਼ਮ ਦਾ ਉਹ ਕੰਮ ਕਰਦਾ, ਤੇ ਉਹਨੇ ਤਾਂ ਉਹ ਪੂਰੀ ਸਾਜ਼ਿਸ਼ ਖੋਲੀ ਕਿ ਵੀ ਜਿਸ ਰਸਤਿਓਂ ਇਹ ਲਿਜਾਣਾ ਚਾਹੁੰਦੇ ਸੀ ਉਹ ਤਾਂ ਡਾਇਵਰਟ ਹੋ ਕੇ ਲਾਲ ਕਿਲੇ ਵੱਲ ਗਏ, ਉਧਰ ਤਾਂ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਤੇ ਅਟੈਕ ਕਰਨ ਦਾ। ਔਰ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਭਾਈ ਕਿਵੇਂ ਦੀਪ ਸਿੱਧੂ ਇੱਕ ਨਾਇਕ ਦੇ ਤੌਰ ਤੇ ਜਿਹੜਾ ਅੱਜ ਉੱਭਰਿਆ ਸਿੱਖ ਕੌਮ ਦੇ ਵਿੱਚ, ਕਿਵੇਂ ਉਸ ਨੂੰ ਜਿਹੜਾ ਡਿਮੋਨਾਈਜ਼ ਕੀਤਾ ਗਿਆ, ਕਿਵੇਂ ਉਹ ਜਿਹੜਾ ਉਹ ਇੱਧਰ ਉੱਧਰ ਜਿਹੜਾ ਆਪਣੀ ਸ਼ੈਲਟਰ ਦੇ ਲਈ ਲੁਕਦਾ ਫਿਰਦਾ ਰਿਹਾ, ਲੇਕਿਨ ਉਹਨੂੰ ਕਿਵੇਂ ਬਦਨਾਮ ਕੀਤਾ ਗਿਆ, ਕਿਸ ਅੰਦਾਜ਼ ਦੇ ਵਿੱਚ ਕਿਵੇਂ ਜੋੜਿਆ ਗਿਆ। ਔਰ ਗੱਲ ਇੱਥੇ ਹੀ ਬਸ ਨਹੀਂ ਹੈ, ਕਿਵੇਂ ਈਵਨ ਮੌਕੇ ਦੇ ਉੱਤੇ ਜਿੱਥੇ ਉਹਨਾਂ ਨੇ ਜਿਹੜਾ ਉਹ ਅੱਡ ਬੈਰੀਅਰਸ ਦੇ ਉੱਤੇ, ਟਿਕਰੀ ਦੇ ਉੱਤੇ ਔਰ ਸਿੰਘੂ ਬਾਰਡਰ ਤੇ ਔਰ ਦੂਸਰੇ ਕਿਸਾਨ ਬੈਠੇ ਸੀ, ਉੱਥੇ ਹਿੰਦੂ ਤਵੀਆਂ ਦਾ ਅਟੈਕ ਕਰਵਾਇਆ। ਔਰ ਇਹ ਸਾਰੇ ਦੇ ਦੌਰਾਨ ਜਿਹੜਾ ਇੱਕ ਵੱਡਾ ਮੈਂ ਸਮਝਦਾ ਯੋਗਦਾਨ ਜਿਹਨੂੰ ਡਿਊ ਦਿੱਤਾ ਨਹੀਂ ਗਿਆ, ਉਹ ਨਿਹੰਗ ਸਿੰਘਾਂ ਦਾ ਉੱਥੇ ਮੌਜੂਦ ਹੋਣਾ ਸੀ। ਪੂਰੇ ਆਪਣੇ ਛਾਉਣੀ ਜਿਹੜੀ ਨਿਹੰਗਾਂ ਦੀ ਪੂਰੇ ਘੋੜਿਆਂ ਦੇ ਨਾਲ, ਔਰ ਪੂਰੇ ਜਿਨ੍ਹਾਂ ਨੇ ਉਸ ਨੂੰ ਰੋਕਿਆ, ਔਰ ਉਹਨਾਂ ਦੇ ਇੱਕ ਡਰ ਜਾਂ ਖੌਫ ਨੇ। ਔਰ ਇਹ ਇੱਕ ਪੂਰੀ ਤਰ੍ਹਾਂ, ਔਰ ਇਕੱਲਾ ਇਹੀ ਨਹੀਂ ਸੀ ਕਿ ਵੀ ਉਹ ਇੱਕ ਮੋਰਚੇ ਵਾਂਗ ਜਾਂ ਉਹਨੇ ਆਪਣੀ ਇੱਕ ਛਾਪ ਛੱਡੀ, ਦੁਨੀਆ ਭਰ ਦੇ ਵਿੱਚ ਉਸ ਦੀ ਚਰਚਾ ਵੀ ਹੋਈ, ਪਰ ਜਿਵੇਂ 13 ਮਹੀਨਿਆਂ ਦੇ ਵਿੱਚ ਇੱਕ ਸਿਟੀ ਦਾ ਵਸਣਾ, ਗਰੀਬਾਂ ਨੂੰ ਸਟੇਟ ਆਫ ਦਾ ਆਰਟ ਜਿਹੜਾ ਹੈ ਉਹ ਇਲਾਜ ਵੀ ਉਹਨਾਂ ਦਾ ਚੱਲ ਰਿਹਾ, ਉਹਨਾਂ ਦੀ ਸਕੂਲਿੰਗ ਵੀ ਸਲਮਸ ਆਲੇ ਦੁਆਲੇ ਗਰੀਬ, ਉਹਨਾਂ ਦੇ ਲਈ ਫ੍ਰੀ ਲੰਗਰ ਵੀ ਹੈ, ਫੂਡ ਹੈ, ਔਰ ਹਰ ਕਿਸਮ ਦੀ ਚੀਜ਼। ਕਿਉਂਕਿ ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਕੰਧ ਬਣ ਕੇ ਪਿੱਛੇ ਖਲੋ ਗਈ, ਇਕੱਲੀ ਫਾਈਨੈਂਸ਼ੀਅਲ ਜਾਂ ਦੂਸਰੀ ਹੈਲਪ ਹੀ ਨਹੀਂ, ਇੱਕ ਪ੍ਰੈਸ਼ਰ ਬਿਲਟ ਇੰਟਰਨੈਸ਼ਨਲ ਹੋਣਾ ਸ਼ੁਰੂ ਹੋਇਆ। ਜਿਵੇਂ ਡਾਇਸਪੋਰਾ ਸਿੱਖਾਂ ਨੇ ਪੋਲੀਟੀਕਲੀ ਲੌਬੀ ਕੀਤੀ, ਉਹ ਕੈਨੇਡਾ ਹੋਏ, ਆਸਟ੍ਰੇਲੀਆ ਹੋਏ, ਅਮਰੀਕਾ ਹੋਏ, UK ਹੋਏ, ਔਰ ਇਸ ਦੇ ਨਾਲ ਨਾਲ ਖਾਲਿਸਤਾਨ ਰੈਫਰੈਂਡਮ ਜਿਸ ਦੀ ਸ਼ੁਰੂਆਤ ਉਦੋਂ ਕੀ ਲੰਡਨ ਦੇ ਵਿੱਚ ਹੋਈ, ਔਰ ਜਿਹੜਾ ਰਿਕਾਰਡ ਤੋੜ ਜਿਹੜਾ ਇਸ ਦੇ ਉੱਤੇ ਹਾਜ਼ਰੀ ਸੀ, ਔਰ ਜਿਸ ਅੰਦਾਜ਼। ਸੋ ਇਹ ਮਲਟੀਪਲ ਫੈਕਟਰ ਸੀ ਕਿ ਇਹਦੇ ਬਾਵਜੂਦ ਕਿ ਕਿਸਾਨ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਹਰ ਕਿਸਮ ਦਾ ਹੀਲਾ ਵਰਤਿਆ ਗਿਆ। ਬਹੁਤ ਸਾਰੇ ਉਹਨਾਂ ਦੇ ਲਈ ਜਿਹੜੇ ਨਵੇਂ ਲਫ਼ਜ਼ ਘੜੇ ਗਏ, ਉਵੇਂ ਹੀ ਜਿਵੇਂ 1980ਵਿਆਂ 'ਚ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਤੁਰੀ, ਪੰਜਾਬ ਦੇ ਪਾਣੀਆਂ ਦੀ ਗੱਲ, ਤੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਪਹਿਲਾਂ ਟਰਮਸ ਘੜੀਆਂ ਗਈਆਂ, ਫਿਰ ਉਹਦੇ 'ਚ ਫਿੱਟ ਕੀਤਾ ਗਿਆ। ਇਵੇਂ ਹੀ ਕਿਸਾਨ ਮੂਵਮੈਂਟ ਨੂੰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਗਿਣਤੀ 32 ਤੋਂ 40 ਤੱਕ ਪਹੁੰਚੀ ਸੀ, ਉਹਨਾਂ ਦਾ ਇੱਕ ਖਾਸਾ ਹਿੱਸਾ ਜਿਹੜਾ ਉਹ ਲੈਫਟਿਸਟ ਵਿਚਾਰਧਾਰਾ ਵਾਲੇ ਸੀ। ਉਹ ਆਪਣਾ ਰਾਗ ਅਲਾਪ ਕੇ ਉਹ ਵੀ ਉਹਨਾਂ 'ਚੋਂ ਵੀ ਜਿਵੇਂ ਉਗਰਾਹਾਂ ਵਰਗੇ ਜਿਹੜੇ ਨੇ ਉਹ ਸਰਕਾਰ ਦੇ ਹੱਕ 'ਚ ਭੁਗਤਣ ਵਾਲੇ ਸੀ। ਲੇਕਿਨ ਕੁੱਲ ਮਿਲਾ ਕੇ ਇਹ ਹਕੂਮਤ ਨੂੰ ਵੀ, ਉਹਨਾਂ ਦੀਆਂ ਏਜੰਸੀਆਂ ਨੂੰ ਵੀ, ਔਰ ਕੁੱਲ ਦੁਨੀਆ ਨੂੰ ਵੀ ਇਸ ਗੱਲ ਦਾ ਇਲਮ ਹੋਇਆ ਕਿ ਭਾਈ ਇਹ ਸਿੱਖੀ ਦੀ ਤਾਕਤ ਹੈ, ਸਿੱਖ ਡਾਇਸਪੋਰਾ ਦੀ ਤਾਕਤ ਹੈ, ਔਰ ਜਿਸ ਕਿਸਮ ਦਾ ਸਿੱਖਾਂ ਦਾ ਬਿਹੇਵੀਅਰ ਉੱਥੇ ਆਮ ਲੋਕਾਂ ਨੇ ਦੇਖਿਆ, ਉਸ ਦਾ ਨਤੀਜਾ ਸੀ ਕਿ ਈਵਨ ਕੇਰਲਾ ਤੋਂ ਲੈ ਕੇ ਵੈਸਟਰਨ UP ਤੱਕ ਇੱਕ ਤਬਕਾ ਉਹ ਵੀ ਸੀ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਅਗਰ ਇਹ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨੀ ਹੈ। ਸੋ ਇਹ, ਔਰ ਵੈਸਟਰਨ UP ਦੇ ਟਕੈਤ ਭਰਾ ਔਰ ਦੂਜੇ ਉਹ ਵੀ ਨਾਲ ਆ ਕੇ ਖਲੋਤੇ,
ਹਰਿਆਣੇ ਦੇ ਜਾਟਾਂ ਨੇ ਜਿਵੇਂ ਆਪਣੇ ਜਿਹੜੇ ਨਾਲ ਲੱਗਦੇ ਸ਼ੰਭੂ ਤੋਂ ਲੈ ਕੇ ਹਰਿਆਣਾ ਦੀ ਬੈਲਟ, ਉਹ ਕਿਸੇ ਚੀਜ਼ ਦੀ ਉਹਨਾਂ ਨੇ ਵੀ ਕਮੀ ਨਹੀਂ ਆਣ ਦਿੱਤੀ। ਉਹਨਾਂ ਨੇ ਵੀ ਕੋਈ ਦੁੱਧ ਪਹੁੰਚਾ ਰਿਹਾ, ਕੋਈ ਦੂਸਰਾ ਪਹੁੰਚਾ ਰਿਹਾ। ਔਰ ਇੱਕ ਆਪਣੇ ਆਪ ਦੇ ਵਿੱਚ ਇਹਦੇ ਤੇ ਭਵਿੱਖ ਦੀਆਂ ਵੀ ਸਟੱਡੀਜ਼ ਹੋਣਗੀਆਂ ਕਿ ਜਿਸ ਮੁੱਦੇ ਦੇ ਉੱਤੇ ਸਿੱਖ ਖਲੋਤੇ, ਬੇਸ਼ੱਕ ਉਹਨਾਂ ਨੂੰ ਬਦਨਾਮ ਕਰਨ ਲਈ, ਉੱਥੋਂ ਖੇਡਣ ਦੇ ਲਈ, ਉੱਥੋਂ ਕੱਢਣ ਦੇ ਲਈ ਹਰ ਹੀਲਾ ਉਹਨਾਂ ਨੇ ਵਰਤਿਆ, ਲੇਕਿਨ ਇਵੈਂਚੁਅਲੀ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 13 ਮਹੀਨੇ ਸ਼ੰਭੂ ਬਾਰਡਰ ਤੇ ਬੈਠਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ, ਮੁਆਫੀ ਮੰਗੀ। ਪਰ ਇਸ ਸਾਰੇ ਪੀਰੀਅਡ 'ਚ ਅਸੀਂ ਜਿਸ ਸ਼ਤੁੰਗੜੀ ਦੀ ਗੱਲਬਾਤ ਕਰ ਰਹੇ ਹਾਂ, ਕੰਗਣਾ ਰਣੌਤ ਦੀ, ਕਿਉਂਕਿ ਬੈਕਗਰਾਉਂਡ ਇਸ ਲਈ ਸਮਝਣੀ ਜ਼ਰੂਰੀ ਹੈ ਕਿ ਕਿਵੇਂ ਇਸ ਨੂੰ RSS ਦੀ ਹਿੰਦੂਤਵੀ ਬ੍ਰਿਗੇਡ ਦੇ ਇੱਕ ਭੌਂਕੀ ਵਾਂਗ ਲਾਂਚ ਕੀਤਾ ਗਿਆ, ਇਸ ਦਾ ਪ੍ਰਗਟਾਵਾ। ਕਿਉਂਕਿ ਹੁਣ ਜਿਹੜੀ ਉਹਨੇ ਕੰਗਣਾ ਰਣੌਤ ਨੇ ਗੱਲ ਕੀਤੀ ਹੈ, ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਜੋ ਕੁਝ ਉਹਨੇ ਹੁਣ ਕਿਸਾਨਾਂ ਬਾਰੇ ਇਹ ਕਿਹਾ, ਔਰ ਉਹਨੇ ਟਵੀਟ ਕੀਤਾ ਹੈ ਕਿ ਜੀ ਇਹ ਜਿਹੜਾ ਇਹ ਉਸ ਪੀਰੀਅਡ ਦੇ ਵਿੱਚ ਵੀ ਬਲਾਤਕਾਰੀ, ਕਾਤਲ ਔਰ ਵੱਡੇ ਜਿਹੜੇ ਨੇ ਇਹ ਮਰਡਰਰ, ਰੇਪਿਸਟ, ਕੰਸਪੀਰੇਟਰਸ ਔਰ ਐਂਟੀ ਨੈਸ਼ਨਲ, ਇਹ ਰਾਸ਼ਟਰ ਵਿਰੋਧੀ, ਔਰ ਇਹ ਜਿਹੜੀ ਸਾਜ਼ਿਸ਼ ਸੀ ਬਾਹਰਲਿਆਂ ਦੀ ਸੀ। ਜੇ ਲੀਡਰਸ਼ਿਪ ਜਿਹੜੀ ਹੈ ਉਹ ਦਿੱਲੀ ਦੀ ਇਸ ਨੂੰ ਠੱਲ ਨਾ ਪਾਉਂਦੀ ਤੇ ਬੰਗਲਾਦੇਸ਼ ਵਰਗੀ ਹਾਲਤ ਬਣ ਜਾਣੀ ਸੀ। ਪਰ ਇਸ ਦੀ ਮੈਂ ਪਹਿਲਾਂ ਤਾਂ ਐਗਜ਼ੈਕਟ ਉਹਦੀ ਸਟੇਟਮੈਂਟ ਜੋ ਉਹਨੇ ਦਿੱਤੀ ਹੈ ਉਹਦੇ 'ਚ ਉਹਨੇ ਇਹੀ ਕਿਹਾ, ਇਹ ਉਹਨੇ ਟਵੀਟ ਕੀਤਾ ਕਿ ਵੀ ਜੋ ਕੁਝ ਬੰਗਲਾਦੇਸ਼ ਹੋਇਆ ਇਹ ਇੱਥੇ ਭਾਰਤ ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ। ਇਹ ਉਸ ਦਾ ਪੰਜਾਬੀ ਟਰਾਂਸਲੇਸ਼ਨ ਬਣਦਾ। ਫਿਰ ਉਹਨੇ ਕਿਹਾ ਕਿ ਇੱਥੇ ਜੋ ਕਿਸਾਨ ਅੰਦੋਲਨ ਹੋਏ ਉੱਥੇ ਲਾਸ਼ਾਂ ਲਟਕਦੀਆਂ ਸਨ, ਉੱਥੇ ਬਲਾਤਕਾਰ ਬਲਾਤਕਾਰ ਹੋ ਰਹੇ ਸਨ। ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਜਿਵੇਂ ਬੰਗਲਾਦੇਸ਼ ਵਿੱਚ ਵਾਪਰਿਆ ਅਜਿਹੀਆਂ ਸਾਜ਼ਿਸ਼ਾਂ। ਤੁਹਾਨੂੰ ਕੀ ਲੱਗਦਾ ਕਿਸਾਨੋਂ, ਚੀਨ, ਅਮਰੀਕਾ ਅਜਿਹੀਆਂ ਵਿਦੇਸ਼ੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ। ਹੁਣ ਸਿੱਧੇ ਤੌਰ ਦੇ ਉੱਤੇ ਪਹਿਲੀ ਗੱਲ ਤਾਂ ਸਾਰੀ ਕਿਸਾਨ ਮੂਵਮੈਂਟ ਨੂੰ ਉਸਨੇ ਰੇਪਿਸ, ਮਰਡਰਰਸ, ਉਹਨਾਂ ਦੀ ਮੂਵਮੈਂਟ ਬਣਾ ਦਿੱਤਾ। ਲਾਸ਼ਾਂ ਲਟਕ ਰਹੀਆਂ ਸੀ, ਰੇਪ ਹੋ ਰਹੇ ਸੀ, ਔਰ ਇਹ ਅਮਰੀਕਾ ਔਰ ਜਿਹੜੀਆਂ ਨੇ ਚੀਨ, ਇਹ ਇੱਥੇ ਸਾਜ਼ਿਸ਼ਾਂ ਕਰ ਰਹੇ ਸੀ, ਔਰ ਮੋਦੀ ਔਰ ਟਰੰਪ ਲੀਡਰਸ਼ਿਪ ਨੇ ਇਸ ਨੂੰ ਬਚਾ ਲਿਆ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਸ ਕਿਸਮ ਦੀ, ਔਰ ਇਹੀ ਕਿਸਾਨ ਮੂਵਮੈਂਟ ਦੇ ਵੇਲੇ ਇਸ ਦੇ ਬਿਆਨਾਂ ਬਾਰੇ ਜਿਹੜਾ ਜਿਸ ਦੇ ਉੱਤੇ ਇਹਨੂੰ ਜਿਹੜਾ ਉਹ ਕਿਸਾਨਾਂ ਨੇ ਫਿਰ ਉਦੋਂ ਵੀ ਜਵਾਬ ਦਿੱਤਾ। ਔਰ ਵੈਸੇ ਲੇਟਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਵੀ ਇਹਦੇ ਚਾਂਟਾ ਜੜਿਆ ਹੋਇਆ, ਕਿਉਂਕਿ ਉਦੋਂ ਹੀ ਇਹਨੇ ਜਿਹੜਾ ਇਸ ਕਿਸਮ ਦਾ ਬਿਆਨ ਔਰ ਉਹਦੇ ਜਿਹੜੇ ਕੁਝ ਬਿਆਨਾਂ ਦਾ ਜ਼ਿਕਰ ਹੈ ਕਿ ਜਿਹੜਾ ਉਹਨੇ ਕਿਸ ਕਿਸਮ ਦੀ ਨਫ਼ਰਤ ਵਾਲਾ ਉਹਦਾ ਬਿਆਨ ਸੀ। ਕਿਉਂਕਿ ਇਹ ਦਸੰਬਰ 2020 ਦੀ ਗੱਲ ਹੈ। BBC ਨੇ 88 ਸਾਲ ਦੀ ਬਜ਼ੁਰਗ ਕਿਸਾਨ ਮਾਤਾ ਮਹਿੰਦਰ ਕੌਰ, ਉਹਨਾਂ ਦਾ ਇੱਕ ਵੀਡੀਓ ਪੋਸਟ ਕੀਤਾ। ਉਹ ਵਿਚਾਰੀ ਦੀ ਕਮਰ ਝੁਕੀ ਹੋਈ ਹੈ ਤੇ ਉਹ ਹਰਾ ਝੰਡਾ ਕਿਸਾਨੀ ਲੈ ਕੇ ਜਿਹੜੀ ਹੈ ਕਿਸਾਨਾਂ ਦੇ ਮਾਰਚ ਦੇ ਨਾਲ ਮਾਰਚ ਕਰ ਰਹੀ ਹੈ। ਫਿਰ ਜਦੋਂ ਉਹ ਤਸਵੀਰ ਆਈ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਮੁਕਾਬਲਾ ਸ਼ਾਹੀਨ ਬਾਗ ਦੇ ਵਿੱਚ ਜਿਹੜੀ ਵਿਕਲਿਸ ਦਾਦੀ ਕਰਕੇ ਸੀ ਉਹਨਾਂ ਦੇ ਨਾਲ ਕੀਤਾ ਗਿਆ ਕਿ ਜਿਵੇਂ ਉਹ ਮਾਤਾ, ਉਹ ਵੀ ਉਹਨੂੰ ਜਿਹੜਾ ਟਾਈਮ ਮੈਗਜ਼ੀਨ ਨੇ 100 ਮੋਸਟ ਇਨਫਲੂਐਂਸ਼ੀਅਲ ਪਰਸਨੈਲਿਟੀ ਚਲਾਨਿਆ ਸੀ, ਵਿਲਕਿਸ ਦਾਦੀ ਕਰਕੇ ਉਹਨਾਂ ਨੂੰ ਕਿਹਾ। ਔਰ ਉਦੋਂ ਜਦੋਂ ਮਹਿੰਦਰ ਕੌਰ ਦਾ ਜ਼ਿਕਰ ਵਿਲਕਿਸ ਦੇ ਨਾਲ ਹੋਇਆ ਤੇ ਇਸ ਦੇ ਉੱਤੇ ਕੰਗਣਾ ਰਣੌਤ ਨੇ ਦੋਨਾਂ ਦੀਆਂ ਤਸਵੀਰਾਂ, ਵਿਲਕਿਸ ਦੀ ਵੀ ਔਰ ਬੀਬੀ ਮਹਿੰਦਰ ਕੌਰ ਦੀ ਵੀ ਇੱਕ ਇਕੱਠੀਆਂ ਟਵੀਟ ਕੀਤੀਆਂ ਤੇ ਕਿਹਾ, ਹਾਂ ਇਹ ਉਹੀ ਦਾਦੀ ਹੈ ਜਿਹੜੀ ਟਾਈਮ ਮੈਗਜ਼ੀਨ ਦੀ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ਦੇ ਵਿੱਚ ਸ਼ਾਮਲ ਸੀ। ਇਹ 100 ਰੁਪਏ 'ਚ ਵਿਕਦੀਆਂ ਨੇ ਹੁਣ। ਔਰ ਇਹ ਜਦੋਂ ਕੁਲਵਿੰਦਰ ਕੌਰ ਨੇ ਵੀ ਇਹਦੇ ਤਮਾਚਾ ਜੜਿਆ, ਚਪੇੜ ਜਿਹੜੀ ਹੈ ਠੋਕ ਕੇ ਜਿਹੜੀ ਹੈ ਮਾਰੀ ਹੈ, ਉਹਨੇ ਕਿਹਾ ਕਿ ਵੀ ਇਹਨੇ ਤੂੰ ਕੀ ਕਿਹਾ ਸੀ, ਮੇਰੀ ਮਾਂ ਵੀ ਉੱਥੇ ਬੈਠੀ ਹੋਈ ਸੀ ਜਦੋਂ ਤੂੰ ਇਹ 100 ਰੁਪਏ 'ਚ ਵਿਕਣ ਵਾਲੀ ਗੱਲ ਕੀਤੀ ਸੀ। ਔਰ ਇਹ ਜਿਹੜਾ
ਉਹਨੇ ਬੀਬੀ ਨੇ ਕੁਲਵਿੰਦਰ ਕੌਰ ਨੇ ਇਹੀ ਕੀਤਾ ਸੀ। ਫਿਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਇਹ ਉਹ ਹੈ ਜਿਹਨੇ ਇਹ ਵੀ ਬਿਆਨਬਾਜ਼ੀ ਕੀਤੀ ਕਿ ਅਸਲੀ ਆਜ਼ਾਦੀ ਤਾਂ ਭਾਰਤ ਨੂੰ 2014 ਦੇ ਵਿੱਚ ਮਿਲੀ, ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ। ਅਦਰਵਾਈਜ਼ ਉਸ ਤੋਂ ਪਹਿਲਾਂ ਕੋਈ ਆਜ਼ਾਦੀ ਨਹੀਂ ਸੀ। ਹੁਣ ਕੁਛ ਜਿਹੜੀਆਂ ਬੰਬੇ ਫਿਲਮ ਜਗਤ ਨਾਲ ਸੰਬੰਧਿਤ ਅਦਾਕਾਰਾਂ ਜਾਂ ਕਲਾਕਾਰ ਸੀ, ਉਹਨਾਂ ਨੇ ਕਿਸਾਨ ਮੂਵਮੈਂਟ ਦੀ ਹਮਾਇਤ ਕੀਤੀ ਸੀ। ਉਹਨਾਂ ਦੇ ਵਿੱਚ ਦਲਜੀਤ ਦੋਸਾਂਝ ਵੀ ਸੀ ਔਰ ਤਾਪਸੀ ਪੰਨੂ ਤੇ ਸਵਰਾ ਭਾਸਕਰ। ਉਹਨਾਂ ਨੂੰ ਹੁਣ ਉਹ ਤਾਪਸੀ ਪੰਨੂ ਤੇ ਸਵਰ ਭਾਸਕਰ ਨੂੰ ਉਹਨੇ ਇਹ ਕਿਹਾ ਸੀ ਕਿ ਵੀ ਇਹ ਤਾਂ B ਗ੍ਰੇਡ, ਇਹ ਤਾਂ ਐਕਟਰੈਸਿਸ ਹੀ ਨਹੀਂ ਹੈਗੀਆਂ, ਇਹ B ਗ੍ਰੇਡ ਨੇ ਔਰ ਇਹਨਾਂ ਦੇ ਇਹਨੂੰ ਕੌਣ ਪੁੱਛਦਾ ਹੈ। ਇਹ ਸਾਰੇ ਦੇ ਚੱਲਦੇ ਆ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਇਹ ਜਦੋਂ ਮੰਡੀ ਦੇ ਵਿੱਚ MP ਦੀ ਚੋਣ ਵੀ ਲੜ ਰਹੀ ਸੀ, ਉਦੋਂ ਵੀ ਇਸ ਦੀਆਂ ਟਿੱਪਣੀਆਂ ਸਿੱਖਾਂ ਦੇ ਵਿਰੋਧ ਸੀ। ਜਦੋਂ ਕੁਲਵਿੰਦਰ ਕੌਰ ਨੇ ਇਸ ਨੂੰ ਯਾਦਦਹਾਨੀ ਕਰਵਾਈ ਕਿ ਵੀ ਤੂੰ ਮੇਰੀ ਮਾਂ ਜਿੱਥੇ ਬੈਠੀ ਸੀ ਉੱਥੇ ਕਿਹਾ ਸੀ, ਤੇ ਉਸ ਤੋਂ ਬਾਅਦ ਵੀ ਜਿਹੜਾ ਇਹਨੇ ਕੰਗਣਾ ਰਣੌਤ ਨੇ ਆ ਕੇ ਟਿੱਪਣੀ ਕੀਤੀ ਸੀ ਪੂਰੀ ਸਿੱਖਾਂ ਦੇ ਖਿਲਾਫ ਜ਼ਹਿਰ ਨਾਲ ਭਰੀ ਹੋਈ ਕਿ ਭਾਈ ਇਹ ਬਿਲਕੁਲ ਇੱਥੇ ਤਾਂ ਆਤੰਕਵਾਦ ਹੈ ਔਰ ਦੂਜਾ ਇਹਨੂੰ ਠੱਲ ਪਾਉਣ ਦੀ ਲੋੜ ਹੈ। ਔਰ ਇਹ ਸਾਰੇ ਦੇ ਚੱਲਦੇ ਆ। ਹੁਣ ਜਦੋਂ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਔਰ ਹਰਿਆਣੇ ਦੀ ਇੱਕ ਬੈਲਟ ਜਿਹੜੀ ਵੈਸਟਰਨ ਯੂਪੀ ਦੇ ਨਾਲ ਲੱਗਦੇ ਜਿਹੜਾ ਪੂਰੀ ਜਾਟ ਬੈਲਟ ਹੈ, ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਉਹ ਪੂਰਾ ਯੋਗਦਾਨ ਪਾਇਆ, ਉਹਨਾਂ ਨੇ ਇਸ ਦਾ ਆਲਰੇਡੀ ਕੰਗਣਾ ਰਣੌਤ ਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਸ਼ੁਰੂ ਹੋਈਆਂ ਔਰ BJP ਨੂੰ ਇਸ ਗੱਲ ਦੀ ਰਿਅਲਾਈਜੇਸ਼ਨ ਹੋਈ ਕਿ ਭਾਈ ਇਹ ਤਾਂ ਜਿਹੜਾ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਇਹ ਤਾਂ ਜਿਹੜੀ ਬਣੀ ਬਣਾਈ ਖੇਡ ਹੈ ਉਹ ਖਤਮ ਹੋਏਗੀ ਚੋਣਾਂ ਦੇ ਵਿੱਚ। ਇਹ ਤਾਂ ਇਹਦਾ ਪ੍ਰਾਈਸ ਪੇ ਕਰਨਾ ਪਏਗਾ ਔਰ ਫੌਰਨ ਜਿਹੜਾ BJP ਨੇ ਇਸ ਦੇ ਉੱਤੇ ਉਹਨਾਂ ਦੇ ਸੈਂਟਰਲ ਆਫਿਸ ਨੇ ਸਟੇਟਮੈਂਟ ਜਾਰੀ ਕੀਤੀ ਹੈ, ਉਹਨਾਂ ਦੇ ਮੀਡੀਆ ਵਿਭਾਗ ਨੇ, ਔਰ ਉਹਨਾਂ ਨੇ ਭਾਜਪਾ ਨੇ ਕਿਹਾ ਕੰਗਣਾ ਰਣੌਤ ਦੇ ਬਿਆਨ ਤੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਕੰਗਣਾ ਰਣੌਤ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦੀ ਹੈ ਕਿ ਅਸੀਂ ਸਹਿਮਤ ਨਹੀਂ ਹਾਂ। ਪਾਰਟੀ ਵੱਲੋਂ ਕੰਗਣਾ ਰਣੌਤ ਨੂੰ ਪਾਰਟੀ ਨੀਤੀਗਤ ਮੁੱਦਿਆਂ ਤੇ ਬੋਲਣ ਦੀ ਨਾ ਇਜਾਜ਼ਤ ਹੈ ਤੇ ਨਾ ਹੀ ਅਧਿਕਾਰ ਹੈ ਕਿ ਅਸੀਂ ਇਹਨੂੰ ਕੋਈ ਰਾਈਟ ਨਹੀਂ ਦਿੱਤਾ ਕਿ ਪਾਰਟੀ ਦੇ ਬਿਹਾਫ ਤੇ ਬੋਲੇ ਔਰ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਜੇ ਅਸੀਂ ਭਵਿੱਖ ਦੇ ਵਿੱਚ ਉਹਨੂੰ ਇਹ ਡਾਇਰੈਕਟਿਵ ਦਿੱਤਾ ਹੈ ਕਿ ਉਹ ਇਸ ਕਿਸਮ ਦੀ ਬਿਆਨਬਾਜ਼ੀ ਨਾ ਕਰੇ। ਉਹਨਾਂ ਨੇ ਕਿਹਾ ਜੀ ਅਸੀਂ ਭਾਰਤੀ ਜਨਤਾ ਪਾਰਟੀ सबका साथ, सबका विकास, सबका विश्वास, सबका प्रयास, क्या लफ्ज़ कढ़ के ले आए, अमृत काल चल रहा है मोदी का, ਉਹਦੇ ਸਿਧਾਂਤਾਂ ਦੇ ਅਸੀਂ ਦ੍ਰਿੜ ਹੈ ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਉਹਨਾਂ ਨੇ ਇਹਦੇ ਤੋਂ ਕਿਨਾਰਾ ਕੀਤਾ। ਲੇਕਿਨ ਤੀਰ ਤਾਂ ਜਿਹੜਾ ਉਹ ਚੱਲ ਗਿਆ ਔਰ ਬਿਲਕੁਲ ਠੀਕ ਕਿਹਾ ਕਾਂਗਰਸ ਨੇ ਔਰ ਦੂਸਰਿਆਂ ਨੇ ਕਿ ਵੀ ਇਹ ਇੰਨੇ ਨਾਲ ਗੱਲ ਨਹੀਂ ਹੈ ਕਿ ਜੇ ਅਸੀਂ ਇਹਦੇ ਤੋਂ ਬਿਆਨ ਨਾਲ ਸਹਿਮਤ ਨਹੀਂ ਹੈ, ਇੰਡੀਵਿਜੂਅਲ ਖਿਆਲ ਨੇ, ਉਹਨੂੰ ਪਾਰਟੀ ਚੋਂ ਕੱਢੋ। ਉਹ ਠੀਕ ਮੰਗ ਹੈ, ਉਹ ਮਾਫੀ ਮੰਗੇ, ਦੋਵੇਂ ਹੱਥ ਜੋੜ ਕੇ ਆ ਕੇ ਵੀ ਤੁਸੀਂ ਉਹ ਜਿਨ੍ਹਾਂ ਨੂੰ ਇੱਕ ਪਾਸੇ ਅੰਨਦਾਤਾ ਕਹਿੰਦੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਜਿਹੜਾ ਇਹ ਸਾਡੀ ਜਿਹੜੇ ਨੇ ਉਹ ਸਾਡਾ ਢਿੱਡ ਭਰਨ ਵਾਲੇ ਨੇ। ਅੰਨਦਾਤਾ ਦਾ ਤਾਂ ਮਤਲਬ ਇਹ ਹੈ ਕਿ ਇਹਨਾਂ ਦੇ ਰਾਹੀਂ ਜੋ ਵੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਵੀ ਇਸ ਦਾ ਤਾਂ ਜ਼ਿਕਰ ਹੋ ਗਿਆ ਕਿ ਜੀ ਉਹਨੇ ਕਿਸਾਨਾਂ ਨੂੰ ਕਿਹਾ ਔਰ ਮਾਫੀ ਮੰਗੇ, ਪਰ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਜੋ ਕੰਗਣਾ ਰਣੌਤ ਤੋਂ ਘਵਾਇਆ ਗਿਆ ਅਮਰੀਕਾ ਔਰ ਚੀਨ ਦੀ ਸਾਜ਼ਿਸ਼, ਉਦੋਂ ਵੀ ਇੱਕ ਤਬਕੇ ਨੇ ਇਹਨੂੰ ਪਾਕਿਸਤਾਨ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਪਹਿਲਾਂ ਤਾਂ ISI ਨਾਲ ਕਿ ਜੀ ਇਹ ਕਿਸਾਨ ਔਰ ਫਲਾਣੇ ਤੇ ਉਹ ਸਾਰਾ ਜੋੜਨ ਦੀ, ਉਹ ਸੌਦਾ ਵਿਕਿਆ ਨਹੀਂ। ਹਾਲਾਂਕਿ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦੀ ਪੂਰੀ ਹਮਦਰਦੀ ਸੀ ਕਿਸਾਨ ਮੂਵਮੈਂਟ ਦੇ ਨਾਲ। ਉਸ ਪੀਰੀਅਡ ਦੇ ਜਿੰਨੇ ਉਹਨਾਂ ਦੇ ਸ਼ੋਅ ਸੀ, ਆਫਤਾਬ ਇਕਬਾਲ ਦਾ ਸੀ, ਹਾਰੂਨ ਰਸ਼ੀਦ ਦਾ ਸੀ ਔਰ ਦੂਸਰਿਆਂ ਦਾ, ਉਹਨਾਂ ਦੇ ਖੁੱਲ੍ਹ ਕੇ ਹਮਾਇਤ ਕਰਦੇ ਸੀ। ਹਾਰੂਨ ਰਸ਼ੀਦ ਨੂੰ ਤਾਂ ਉਹਨੇ ਬੀਬੀ ਐਂਕਰ ਜਿਹੜੀ ਸੀ ਉਹਨੇ ਪੁੱਛਿਆ ਕਿ ਵੀ ਉਦੋਂ ਅਜੇ ਕੋਈ ਆਸ ਨਹੀਂ ਸੀ ਕਿਉਂਕਿ ਮੋਦੀ ਦਾ ਤਾਂ ਰੈਪੂਟੇਸ਼ਨ ਇਹ ਬਣਿਆ ਹੋਇਆ ਸੀ ਕਿ ਭਾਈ ਇਹ ਮੋਦੀ ਜੋ ਕਹਿ ਦੇ ਉਹਦੇ ਤੋਂ ਹਿਲਦਾ ਨਹੀਂ, ਔਰ ਵਾਕਈ ਨਹੀਂ ਸੀ ਕਦੇ ਵੀ ਹੋਇਆ। ਤਾਂ ਉਹਨੂੰ ਉਹ ਪੁੱਛਿਆ ਉਹਨਾਂ ਨੇ ਕਿ ਭਾਈ ਇਹ ਕਿਵੇਂ ਹੈ, ਇਸ ਜੋ ਚੱਲ ਰਿਹਾ ਹੈ ਵੀ ਕੀ ਇਹਦੇ 'ਚ ਕਾਮਯਾਬੀ ਹੋਏਗੀ। वो कहना जितना सिखों को मैं जानता हूँ, सिख जिस बात पे आके खड़े हो जाएं फिर ये पीछे हटने वाले नहीं हैं, ये उनको सरकार को हरा के छोड़ेंगे। सो मैं समझदा भी उस पीरियड दे विच इस लैवल दे उत्ते
ਔਰ ਇੰਟਰਨੈਸ਼ਨਲੀ ਜਿਹੜਾ ਜਸਟਿਨ ਟਰੂਡੋ ਦੇ ਨਾਲ ਵੀ ਅੱਜ ਤੱਕ ਇਹ ਵੈਰ ਕਮਾ ਰਹੇ ਨੇ, ਉਦੋਂ ਜੇ ਯਾਦ ਹੋਏ ਤਾਂ ਜਸਟਿਨ ਟਰੂਡੋ ਦੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸਟੇਟਮੈਂਟ ਆਈ ਸੀ, ਕਿਉਂਕਿ ਜਦੋਂ ਇਹਨਾਂ ਨੇ ਸ਼ੰਭੂ ਤੋਂ ਸਿੰਘੂ ਤੱਕ ਜਾਂਦਿਆਂ ਹਰਿਆਣੇ ਦੇ ਵਿੱਚ ਜਿਵੇਂ ਵਾਟਰ ਕੈਨਨਸ, ਸੜਕ ਪੁੱਟੀ ਔਰ ਕਿਸ ਕਿਸਮ ਦਾ ਕਿਹਾ, ਔਰ ਉਹਨਾਂ ਨੇ ਕਿਹਾ ਜੀ ਕਿ ਪੀਸਫੁਲ ਪ੍ਰੋਟੈਸਟ ਦਾ ਹੱਕ ਹੈ। ਔਰ ਇਹਦੇ ਬਾਵਜੂਦ ਕਿ ਜੋ ਕਾਨੂੰਨ ਤਾਂ ਵਾਪਸ ਲੈਣੇ ਪਏ, ਲੇਕਿਨ ਜਿਹੜੀਆਂ MSP ਮਿਨੀਮਮ ਸਪੋਰਟ ਪ੍ਰਾਈਸ ਔਰ ਜਿਹੜੇ ਕੇਸ ਸੀ, ਹੁਣ ਜੇ ਇੰਨੇ ਬੰਦੇ ਮਰੇ ਔਰ ਕਿੰਨਿਆਂ ਤੇ ਕੇਸ ਸੀ, ਉਹਨਾਂ ਦੇ ਹਰਜਾਨੇ ਜਾਂ ਕੋਈ ਮੋਨੂਮੈਂਟ ਉਹ ਤੱਕ ਕਿਸੇ ਨੇ ਕੀ ਕਾਰਵਾਈ ਕਰਨੀ ਸੀ। ਇਹੀ ਕਾਰਨ ਹੈ ਕਿ ਭਾਵੇਂ ਕਿਸਾਨ ਜਥੇਬੰਦੀਆਂ ਦਾ ਬਾਅਦ ਆਪਸ 'ਚ ਵੀ ਖਿਲਾਰਾ ਪੈ ਗਿਆ ਚੋਣਾਂ ਦੇ ਮੁੱਦੇ ਦੇ ਉੱਤੇ, ਪਰ ਅੱਜ ਵੀ ਦੋ ਵੱਡੇ ਕਿਸਾਨ ਗਰੁੱਪ ਜਿਹੜੇ ਨੇ ਉਹ ਪੰਜਾਬ ਹਰਿਆਣਾ ਸਰਹੱਦ ਦੇ ਉੱਤੇ ਬੈਠੇ ਨੇ। ਕੋਰਟ 'ਚ ਹੈ, ਹਾਈ ਕੋਰਟ ਨੇ ਕਿਹਾ ਸੀ ਕਿ ਜੀ ਤੁਸੀਂ ਰੋਕ ਨਹੀਂ ਸਕਦੇ ਇਹਨਾਂ ਦਾ ਜਾਣਾ ਹਾਈਵੇ ਤੋਂ। ਹੁਣ ਸੁਪਰੀਮ ਕੋਰਟ ਨੇ ਕੋਈ ਕਮੇਟੀ ਬਣਾਈ ਹੋਈ ਹੈ ਔਰ ਉਹ ਸਾਰਾ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬਈ ਕੁੱਲ ਮਿਲਾ ਕੇ ਇਹ ਕੰਗਣਾ ਰਣੌਤ ਬੋਲੇ, ਆਦਿੱਤਿਆਨਾਥ ਯੋਗੀ ਬੋਲੇ, ਕੋਈ ਹੋਰ ਗਿਰੀਰਾਜ ਬੋਲੇ, ਜਾਂ ਪੰਜਾਬ ਵਿਚਲੇ ਇਹਨਾਂ ਦੇ ਕੋਈ ਹੋਰ ਸੋਸ਼ਲ ਮੀਡੀਆ ਤੇ ਬਿਠਾਏ ਹੋਏ ਲੋਕ ਬੋਲਣ, ਤੁਸੀਂ ਦੇਖੋਗੇ ਕਿ ਕੋਈ ਇਸ਼ੂ ਆਂਦਾ ਹੈ ਇੱਕਦਮ ਸਿੱਖ ਹੇਟਰੇਡ ਦਾ ਜਿਹੜੀਆਂ ਨੇ ਉਹ ਟਵੀਟ ਸ਼ੁਰੂ ਹੋ ਜਾਂਦੇ ਨੇ, ਉਹ ਇੰਸਟਾਗ੍ਰਾਮ ਪੋਸਟ ਸ਼ੁਰੂ ਹੋ ਜਾਂਦੀਆਂ, ਉਹ ਦੂਸਰਾ ਕਿਸੇ ਵੀ ਮੁੱਦੇ ਦੇ ਉੱਤੇ। ਔਰ ਕਿਸ ਲੈਵਲ ਤੇ ਇਹਨਾਂ ਦੀ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰੈਂਸ ਹੈ ਕਿ ਉਹ ਬੁੱਚੜ ਬੇਅੰਤੇ ਦਾ ਪੋਤਾ ਬਿੱਟੂ ਜਿਹੜਾ ਹਾਰਿਆ, ਲੁਧਿਆਣੇ ਦੇ ਵਾਲਿਆਂ ਨੇ ਹਰਾਇਆ, ਉਹਨੂੰ ਲਿਜਾ ਕੇ ਸੈਂਟਰਲ ਮਿਨਿਸਟਰ ਬਣਾ ਦਿੱਤਾ। ਔਰ 2-3 ਦਿਨ ਪਹਿਲਾਂ ਉਹਨੂੰ ਤਖਤ ਹਜ਼ੂਰ ਸਾਹਿਬ ਜਿਹਦੇ ਤੇ RSS ਦਾ ਕੰਟਰੋਲ ਹੈ, ਉਹਦੇ ਜਿਹੜਾ ਉਹ ਰਵਾਇਤੀ ਪੋਸ਼ਾਕ ਹੁੰਦੀ ਹੈ, ਉਹਦੇ ਸਿਰ ਤੇ ਪੱਗ ਬੰਨ੍ਹ ਕੇ ਔਰ ਉਹਦੇ ਸਰੋਪਾ ਪਾ ਕੇ ਰਵਾਇਤੀ ਪੋਸ਼ਾਕ ਦੇ ਨਾਲ ਉਹਨੂੰ ਆਨਰ ਕੀਤਾ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਲਰੇਡੀ ਉਹਨਾਂ ਦੀ ਕਿਸ ਲੈਵਲ ਤੱਕ ਇਨਫਿਲਟ੍ਰੇਸ਼ਨ ਹੈ। ਪਰ ਜੋ ਕੁਝ ਹਿੜਵਸ ਬਾਬੇ ਨਾਨਕ ਦੀ ਹੈ, ਇਹਦੇ ਬਾਵਜੂਦ ਕਿਵੇਂ ਕਿਸ ਲੈਵਲ ਤੱਕ ਜਾ ਕੇ ਇਹ ਸਿੱਖ ਵਿਰੋਧੀ, ਕਿਉਂਕਿ ਉਹਨੂੰ ਉਹ ਤਿਆਰ ਕਰ ਰਹੇ ਨੇ ਬੁੱਚੜ ਬੇਅੰਤੇ ਦੇ ਪੋਤੇ ਨੂੰ ਫਰਦਰ ਜਿਹੜੀ ਸਿੱਖ ਨਸਲਕੁਸ਼ੀ ਇਹਨਾਂ ਨੇ ਪੰਜਾਬ 'ਚ ਕਰਵਾਉਣੀ ਹੈ। ਜੇ ਲੋਕਾਂ ਦੇ ਮੈਂਡੇਟ ਦਾ ਨਕਾਰਿਆ ਹੋਇਆ ਬੰਦਾ ਵਜ਼ੀਰ ਬਣਾਇਆ ਜਾ ਸਕਦਾ ਔਰ ਉਹਨੂੰ ਇਸ ਲੈਵਲ ਦੇ ਉੱਤੇ ਜਿਹਦਾ ਸਿਰ ਮੁੰਨਿਆ ਹੋਇਆ ਹੈ, ਦਾੜੀ ਮੁੰਨੀ ਹੋਈ ਹੈ, ਤਖਤ ਸਾਹਿਬ ਤੋਂ ਲਿਆ ਕੇ, ਕਿਉਂਕਿ ਇਹਨਾਂ ਨੇ ਅਲਟੀਮੇਟਲੀ ਇਸ ਕਿਸਮ ਦੀ ਫਸਾਦੀ ਲਾਈਨ ਜੋ ਹੁਣ ਅੱਜ ਕੱਲ੍ਹ ਤੁਹਾਨੂੰ ਨਕਲੀ ਨਿਹੰਗਾਂ ਦੇ ਰੂਪ ਦੇ ਵਿੱਚ ਦਿਖੇਗਾ, ਉੱਥੇ ਵੀ ਦਿਖੇਗਾ, ਇੱਥੇ ਵੀ ਦਿਖੇਗਾ, ਕੂਕੇ ਐਕਟਿਵ ਕੀਤੇ ਹੋਏ ਨੇ ਜਿਨ੍ਹਾਂ ਦਾ ਕਦੇ ਨਜ਼ਰ ਨਹੀਂ ਸੀ ਆਉਂਦਾ। ਉਹ ਜਨਮ ਅਸ਼ਟਮੀ ਵੀ ਬਣਾ ਰਹੇ ਨੇ, ਰਾਮ ਮੰਦਿਰ ਵੇਲੇ ਵੀ ਪਹੁੰਚ ਗਏ। ਕਿੰਨੇ ਹੋਰ ਪੰਜਾਬ ਦੇ ਵਿੱਚ ਇਸ ਕਿਸਮ ਦੇ ਈਸਾਈਆਂ ਦੇ ਸੰਗਠਨ ਜਿਹੜੇ ਨੇ, ਅੱਜ ਹੀ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਈਸਾਈ ਪਾਦਰੀ ਨੇ ਭੂਤ ਕੱਢਣ ਦੇ ਨਾਂ ਥੱਲੇ ਕੁੱਟ-ਕੁੱਟ ਕੇ ਮਾਰਤਾ ਕਿਸੇ ਕਿਸਾਨ ਨੂੰ। ਸੋ ਇੰਨੀਆਂ ਕੁ ਗੱਲਾਂ ਇਸ ਵੇਲੇ ਸਾਈਮਲਟੇਨੀਅਸਲੀ ਵਾਪਰ ਰਹੀਆਂ ਤੇ ਉਸ ਸਭ ਦੇ ਚੱਲਦਿਆਂ ਅਚਾਨਕ ਕੰਗਣਾ ਰਣੌਤ ਦਾ ਇਸ ਕਿਸਮ ਦਾ ਬਿਆਨ ਇਹ ਦੱਸ ਰਿਹਾ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਦਾ ਵਡਾਂਗਾ ਕਰਨਾ ਹੈ ਔਰ ਉਸ ਦੇ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।